ਸਾਲ 2022 ਦਾ ਇਹ ਆਪਣਾ ਅਖੀਰਲਾ ਪ੍ਰੋਗਰਾਮ ਹੈ ਤੇ ਇਸ ਅਖੀਰਲੇ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰਾਂਗੇ ਵਰਲਡ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਵਾਪਰੀਆਂ ਕੁਝ ਅਹਿਮ ਘਟਨਾਵਾਂ ਬਾਰੇ ਤੇ ਨਾਲ ਹੀ ਤੁਸੀਂ ਵੀ ਆਪਣਾ ਜਿਹੜਾ ਤਜਰਬਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਸਟੂਡੀਓ ਦੇ ਵਿੱਚ ਕਿ ਤੁਹਾਡਾ ਸਾਲ 2022 ਕਿਹੋ ਜਿਹਾ ਰਿਹਾ, ਖਾਸ ਕਰਕੇ ਪੰਜਾਬੀ ਰੇਡੀਓ ਯੂਐਸਏ ਦੇ ਜੇ ਐਂਗਲ ਤੋਂ ਦੇਖੀਏ ਤਾਂ ਤੁਹਾਨੂੰ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਚੱਲਦੀਆਂ ਕਿਹੜੀਆਂ ਖਬਰਾਂ, ਕਿਹੜੇ ਸ਼ੋਅ ਜਾਂ ਕਿਹੜੀਆਂ ਗੱਲਾਂ ਵਧੀਆ ਰਹੀਆਂ ਤੇ ਜਾਂ ਅਮਰੀਕਾ ਦੇ ਵਿੱਚ, ਜੇ ਕੈਨੇਡਾ ਦੇ ਵਿੱਚ ਜਿੱਥੇ ਕਿਤੇ ਵਸ ਰਹੇ ਹੋ ਤੇ ਉੱਥੇ ਵਾਪਰੀ ਕਿਹੜੀ ਘਟਨਾ ਨੇ ਤੁਹਾਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਸਮਾਂ ਗਵਾਏ ਬਿਨਾਂ ਜੋੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। 2022 ਦਾ ਅਖੀਰਲਾ ਇਹ ਸਾਂਝੀ ਸੱਤ ਪ੍ਰੋਗਰਾਮ 2022 ਨੂੰ ਅਲਵਿਦਾ ਆਖ ਰਹੇ ਹਾਂ ਜੀ ਜੀ। ਦੇਖੋ ਹੁਣ ਤਾਂ ਰੈਗੂਲਰ ਦਿਨ ਹੀ ਚੜ੍ਹਨਾ, ਹਾਂਜੀ, ਧਰਤੀ ਘੁੰਮ ਰਹੀ ਆ ਜੀ, ਇੱਕ ਆਪਣੇ ਦੁਆਲੇ ਤੇ ਇੱਕ ਸੂਰਜ ਦੇ ਦੁਆਲੇ, ਜੀ ਜੀ, ਇਹ ਉਸੇ ਥਾਂ ਦੇ ਉੱਤੇ ਵਾਪਸ ਪਹੁੰਚ ਜਾਂਦੀ ਹੈ ਸਾਲ ਬਾਅਦ। ਹਾਂਜੀ, ਤੇ ਬਸ ਉਹ ਦਿਨ ਨੂੰ ਆਪਾਂ ਖੁਸ਼ੀ ਮਨਾਉਂਦੇ ਹਾਂ ਵੀ ਸਾਲ ਆ ਗਿਆ, ਇੱਕ ਅੰਕ ਵੱਧ ਜਾਂਦਾ ਹੈ, ਇੱਕ ਅੰਕ ਵੱਧ ਜਾਂਦਾ। ਇਹ ਕਿਤੇ ਨਾ ਕਿਤੇ ਇਨਸਾਨੀ ਫਿਤਰਤ ਜਿਹੜੀ ਹੈ ਹਾਂਜੀ, ਵੀ ਚੇਂਜ ਕਰਨਾ ਚਾਹੁੰਦੀ ਆ, ਚੇਂਜ ਤੋਂ ਭੱਜਦੀ ਵੀ ਆ, ਪਰ ਭਾਲਦੀ ਆ ਵੀ ਕੁਝ ਪੋਜ਼ਿਟਿਵ, ਕੁਝ ਮੋਟੀਵੇਸ਼ਨ ਕਰਨ ਨੂੰ, ਇਨਸਪੀਰੇਸ਼ਨ ਲੈਣ ਨੂੰ ਮਿਲਦਾ ਆ। ਹਾਂਜੀ, ਤੇ ਜਦੋਂ ਕੈਲੰਡਰ ਦਾ ਸਾਲ ਬਦਲਦਾ ਹੈ ਤੇ ਬੰਦਾ ਇਸ ਨੂੰ ਇਸ ਲਿਹਾਜ਼ ਦੇ ਨਾਲ ਜਿਹੜਾ ਉਹ ਦੇਖਦਾ ਹੈ, ਹਾਂਜੀ, ਵੀ ਹਾਂ ਵੀ ਹੁਣ ਵਕਤ ਆ, ਵੀ ਹੁਣ ਕੁਝ ਵਕਤ ਗਵਾਏ ਬਗੈਰ ਆਪਾਂ ਕੁਛ ਨਾ ਕੁਛ ਜਿਹੜਾ ਕਰ ਲਈਏ। ਸੋ ਅੱਜ ਦਾ ਪ੍ਰੋਗਰਾਮ ਦੇ ਵਿੱਚ ਖੁੱਲੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਨੀਆਂ। ਤੁਸੀਂ ਪੰਜਾਬੀ ਰੇਡੀਓ ਯੂਐਸਏ ਪ੍ਰਤੀ ਫੀਡਬੈਕ ਦਿਓ, ਕਿਹੜੀ ਤੁਹਾਨੂੰ ਖਬਰ, ਕਿਹੜੀ ਗੱਲ ਜਿਹੜੀ ਉਹ ਤੁਹਾਨੂੰ ਲੱਗਦਾ ਵੀ ਇਸ ਸਾਲ ਦੀ ਮੇਨ ਘਟਨਾ ਜਿਹੜੀ ਰਹੀ ਆ ਉਹ ਦੱਸ ਸਕਦੇ ਹੋ, ਸਾਂਝੀ ਸੱਤ ਟੌਪਿਕ ਬਾਰੇ ਦੱਸ ਸਕਦੇ। ਹਾਂਜੀ, ਤੇ ਜਾਂ ਫਿਰ ਤੁਸੀਂ ਇਹ ਦੱਸੋ ਵੀ ਅਗਲੇ ਸਾਲ 'ਚ ਹੁਣ ਕਰਨਾ ਕੀ ਜੋ, ਜਿਹੜੀ ਆਪਾਂ ਇਨਸਪੀਰੇਸ਼ਨ ਦੀ ਗੱਲ ਕਰਦੇ ਆ, ਮੋਟੀਵੇਸ਼ਨ ਦੀ ਜਿਹੜੀਆਂ ਗੱਲਾਂ ਆ, ਵੀ ਕੀ ਰੈਜ਼ੋਲੂਸ਼ਨ ਸੋਚ ਕੇ ਆਏ ਆ ਵੀ ਅਗਲੇ ਸਾਲ। ਇਹ ਤਾਂ ਦੇਖੋ ਸਾਰਿਆਂ ਦਾ ਹੀ ਹੁੰਦਾ ਵੀ ਮੋਰ ਐਕਟਿਵ ਹੋਣਾ ਆਪਾਂ, ਵੀ ਆਪਾਂ ਹੈਲਦੀ ਹੋ ਜਾਣਾ, ਜਿਮ ਤਾਂ ਸ਼ੁਰੂ ਹੀ ਕਰ ਦੇਣਾ ਹੈ, ਹਨਾ, ਹੈਲਦੀ ਖਾਇਆ ਕਰਨਾ ਆ, ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਆ, ਉਹ ਵੀ ਠੀਕ ਆ, ਉਹ ਵੀ ਜ਼ਰੂਰ ਦੱਸੋ। ਉਸ ਤੋਂ ਇਲਾਵਾ ਹੋਰ ਕੀ ਸੋਚਦੇ ਹੋ, ਜੀਵਨ ਦੇ ਵਿੱਚ ਕੀ ਬਦਲਾਵ ਭਾਲਦੇ ਆ, ਜੀਵਨ ਦੇ ਵਿੱਚ ਕਿਹੜੀਆਂ ਚੀਜ਼ ਦੇ ਨਾਲ ਸਕੂਨ ਤੁਹਾਨੂੰ ਮਿਲ ਸਕਦਾ ਆ ਜਾਂ ਉਹ ਕਿੱਦਾਂ ਕਰਨੀ ਆ, ਉਹ ਜ਼ਰੂਰ ਜਿਹੜੇ ਕੁਝ ਚੀਜ਼ਾਂ ਜਿਹੜੀਆਂ ਆਪਣੇ ਰੈਜ਼ੋਲੂਸ਼ਨਸ ਜਿਹਨਾਂ ਨੂੰ ਆਖ ਦਿੱਤਾ ਜਾਂਦਾ ਆ ਉਹ ਵੀ ਸ਼ੇਅਰ ਕਰ ਸਕਦੇ ਹੋ। ਸੋ ਜਿੱਦਾਂ ਕਿ ਵੀ ਖੁੱਲੀਆਂ ਗੱਲਾਂ ਬਾਤਾਂ ਕਰਨੀਆਂ, ਅਸੀਂ ਤੁਹਾਡੇ ਨਾਲ ਇੱਧਰੋਂ ਉੱਧਰੋਂ ਦੀਆਂ ਘਟਨਾਵਾਂ ਜਿਹੜੀਆਂ ਅਹਿਮ ਵਾਪਰੀਆਂ ਉਹ ਵੀ ਦੱਸਣੀਆਂ ਆ, ਆਪਣੇ ਰੈਜ਼ੋਲੂਸ਼ਨਾਂ ਤੇ ਵੀ ਝਾਤ ਮਾਰਾਂਗੇ, ਦੱਸਾਂਗੇ। ਤੁਸੀਂ ਵੀ ਆਪਣੇ ਦੱਸਿਓ ਕਿਹੜੀਆਂ ਘਟਨਾਵਾਂ ਨੇ ਤੁਹਾਨੂੰ ਹਿਲਾਇਆ, ਝੰਜੋੜਿਆ ਜਾਂ ਕਿਤੇ ਦਿਲ ਨੂੰ ਸਕੂਨ ਪਹੁੰਚਾਇਆ। ਉਹ ਜਿਹੜੀਆਂ ਚੀਜ਼ਾਂ ਤੁਸੀਂ ਸਾਂਝ ਪਾਇਓ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408-272 5200 4082725200 ਦੇ ਉੱਤੇ। ਸੋ ਬਿਲਕੁਲ ਜੀ, ਜਿੱਥੇ ਆਪਾਂ ਕੌਮਾਂਤਰੀ ਤੌਰ ਤੇ ਵਾਪਰੀਆਂ ਵੱਡੀਆਂ ਘਟਨਾਵਾਂ ਬਾਰੇ ਚਰਚਾ ਕਰਾਂਗੇ, ਉੱਥੇ ਨਾਲੋਂ ਨਾਲ ਤੁਹਾਡੇ ਸਾਂਝੀ ਸੱਤ ਪ੍ਰੋਗਰਾਮ ਦੇ ਬਾਰੇ ਤੁਹਾਡਾ ਕੀ ਕਹਿਣਾ, ਇਸ ਪ੍ਰੋਗਰਾਮ ਦੇ ਵਿੱਚ ਹੋਰ ਕਿਹੜੇ ਅਹਿਮ ਟੌਪਿਕ ਦੇ ਉੱਤੇ ਚਰਚਾ ਕੀਤੀ ਜਾ ਸਕਦੀ ਹੈ, ਕਿਉਂਕਿ ਅਸੀਂ ਜੇਕਰ ਇਸ ਪ੍ਰੋਗਰਾਮ ਦੇ ਪੈਟਰਨ ਤੇ ਗੱਲ ਕਰੀਏ ਤਾਂ ਸੋਮਵਾਰ ਤੋਂ ਸ਼ੁਰੂਆਤ ਹੋ ਜਾਂਦੀ ਆ ਆਪਣੇ ਵੀਕ ਦੀ, ਤੇ ਸੋਮਵਾਰ ਤੋਂ ਆਪਾਂ ਕੋਸ਼ਿਸ਼ ਕਰੀਦੀ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਵਾਨਗੀਆਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਜਾਣ ਤੇ ਉਹਦੇ ਤੇ ਚਰਚਾ ਕੀਤੀ ਜਾਵੇ। ਸੋਮਵਾਰ ਨੂੰ ਕੋਈ ਅਮਰੀਕਾ ਦਾ, ਇੱਧਰ ਦੇ ਪ੍ਰਵਾਸੀ ਭਾਈਚਾਰੇ ਦਾ ਕੋਈ ਵੱਡਾ ਮਸਲਾ, ਕੋਈ ਵੀ ਅਹਿਮ ਖਾਸ ਮਸਲਾ। ਮੰਗਲਵਾਰ ਨੂੰ ਆਪਣਾ ਅਪਡੇਟ ਐਗਰੀਕਲਚਰ ਮਾਹਰਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਨਾਲ ਰੁੱਤਾਂ ਬਾਰੇ, ਤੁਹਾਨੂੰ ਬੀਜਾਂ ਬਾਰੇ, ਸਪਰੇਆਂ ਬਾਰੇ, ਹੋਰ ਕਈ ਤਰ੍ਹਾਂ ਦੀਆਂ ਅਹਿਮ ਜਾਣਕਾਰੀਆਂ ਜਿਹੜੀਆਂ ਤੁਹਾਨੂੰ ਦਿੰਦੇ ਨੇ। ਬੁੱਧਵਾਰ ਨੂੰ ਆਪਣਾ ਪ੍ਰੋਗਰਾਮ ਹੁੰਦਾ ਟਰੱਕਿੰਗ ਦਾ, ਤੇ ਇਸ ਨਾਲ ਹੀ ਜਿਹੜੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਵੈਲਕਮ ਕਰਦੇ ਹਾਂ ਤੇ ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਜੀ। ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ 408-272 5200। ਜਸਵੰਤ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ, ਸਭ ਤੋਂ ਵੱਡੀ ਜਿਹੜੀ ਘਟਨਾ ਆ ਉਹ ਇਹ ਆ ਵੀ ਜੇ ਕਿਸੇ ਲੀਡਰ ਦਾ ਜਨਮ ਦਿਨ ਇੱਕ ਸਾਲ 'ਚ 2 ਵਾਰੀ ਆ ਜਾਵੇ, ਮੇਰਾ ਖਿਆਲ ਸਾਰੀ ਦੁਨੀਆ 'ਚ ਰੌਲਾ ਪਾ ਦੂਗਾ ਉਹ। ਤੇ ਉਹ ਸ਼੍ਰੋਮਣੀ ਕਮੇਟੀ ਵਾਲੇ ਸੁੱਤੇ ਪਏ ਆ। ਉਹਨਾਂ ਨੇ 10ਵੇਂ ਪਾਤਸ਼ਾਹ ਦਾ ਪਹਿਲਾਂ 9 ਜਨਵਰੀ ਨੂੰ ਆਇਆ ਸੀ ਇਸ ਸਾਲ, ਹੁਣ ਫੇਰ ਆ ਗਿਆ ਹੈਗਾ, ਦਸੰਬਰ 'ਚ ਆ ਗਿਆ ਹੈਗਾ। ਇਹ ਤੋਂ ਮਾੜੀ ਘਟਨਾ ਸਿੱਖ ਸਮਾਜ ਲਈ ਹੋਰ ਕੀ ਹੋ ਸਕਦੀ ਆ ਜੀ। ਇਹ ਸਭ ਤੋਂ ਬੈਡ ਨਿਊਜ਼ ਹੈਗੀ ਆ 2022 ਦੀ। ਠੀਕ ਹੈ ਜੀ, ਬਿਲਕੁਲ ਜੀ।
ਬਿਲਕੁਲ ਇਹ ਦੇਖੋ ਕੈਲੰਡਰ ਦਾ ਮਸਲਾ ਤਾਂ ਚਿਰਦਾ ਆ, ਉਹ ਨਾਨਕਸ਼ਾਹੀ ਕੈਲੰਡਰ, ਸੰਗਤ ਦਾ ਰੂਸ ਵੀ ਇਸ ਮਸਲੇ, ਹਾਂਜੀ ਕਈ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਚੱਲਦੀਆਂ ਆ ਤੇ ਇਹ ਇਹਨਾਂ ਨੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਆ। ਇਹ ਆਈ ਥਿੰਕ ਪਹਿਲੀ ਰੀ ਨਹੀਂ ਹੈ, ਕਿਤੇ ਪਹਿਲਾਂ ਵੀ ਇੱਕ ਰੀ ਜਿਹੜਾ ਏਦਾਂ ਹੋ ਗਿਆ ਸੀਗਾ ਸ਼ਾਇਦ, ਜੋ ਮੈਨੂੰ ਲੱਗਦਾ ਸ਼ਾਇਦ ਕਿਸੇ ਹੋਰ ਗੁਰੂ ਸਾਹਿਬਾਨ ਦੇ ਨਾਲ 6ਵੇਂ ਪਾਤਸ਼ਾਹ ਸ਼ਾਇਦ ਕੁਝ ਹੈ ਜਿਹੜਾ ਉਹ ਸੀਗਾ। ਹੁਣ ਕਈ ਸਾਲ 5 ਤਰੀਕ ਨੂੰ ਹੀ ਮਨਾਉਂਦੇ ਰਹੇ ਕਈ, ਚਲੋ ਇਸ ਚੀਜ਼ ਤੋਂ ਆਪਾਂ ਤਾਂ ਕੋਈ ਇਹਦਾ ਨਿਤਾਰਾ ਨਹੀਂ ਕਰ ਸਕਦੇ। ਸਾਧ ਸੰਗਤ ਨੂੰ ਇਕੱਠੇ ਹੋ ਕੇ ਤੇ ਜਿਹੜੇ ਬੁੱਧੀਜੀਵੀ ਆ ਉਹਨਾਂ ਨੂੰ ਮਿਲ ਕੇ ਇਸ ਦੇ ਉੱਤੇ ਕਰਨਾ ਪੈਣਾ ਆ। ਹੁਣ ਜੋ ਜਾਰਜੀਅਨ ਕੈਲੰਡਰ ਹੈ ਤਾਂ ਦੇਖੋ ਇਹ ਗੋਰਿਆਂ ਦੀ ਦਾਤ, ਹਾਂਜੀ ਬਿਲਕੁਲ ਉਹਨਾਂ ਨੇ ਇਹ ਦਿੱਤੀ ਆ। ਦੁਨੀਆ ਦੇ ਜਿੰਨੇ ਮੂਲ ਕੈਲੰਡਰ ਸੀ ਸਾਰੇ ਹੀ ਖਾ ਗਏ। ਕੋਈ ਜਿਹੜਾ ਚੰਦ ਦੇ ਹਿਸਾਬ ਦੇ ਨਾਲ ਚੱਲ ਰਿਹਾ ਸੀ, ਕੋਈ ਏਦਾਂ ਚੱਲਦਾ ਸੀ। ਜਾਰਜੀਅਨ ਕੈਲੰਡਰ ਦੀ ਵੀ ਬੜੀ ਇੱਕ ਅਦਭੁਤ ਹਿਸਟਰੀ ਹੈਗੀ ਆ। ਇਹਦੇ ਵਿੱਚ ਇਸ ਪਤਾ ਨਹੀਂ 16ਵੀਂ ਸਦੀ ਦੇ ਵਿੱਚ ਕਿ 14ਵੀਂ ਸਦੀ 'ਚ ਕੁਛ ਮਹੀਨੇ ਹੀ ਗਾਇਬ ਨੇ। ਠੀਕ ਹੈ। ਉਦੋਂ ਰਾਜੇ ਨੂੰ ਉਸ ਟਾਈਮ ਦੇ ਉੱਤੇ ਜਿਹਨੇ ਲਵਾਇਆ ਉਹਨੇ ਕਿਹਾ ਯਾਰ ਹੁਣ ਨਾ ਪਿੱਛੇ ਵਾਲਾ ਛੱਡੋ, ਜੋ ਹੋ ਗਿਆ ਠੀਕ ਹੈ, ਅੱਜ ਤੋਂ ਆਹ ਤਰੀਕ ਉਹਦਾ ਚਿੱਤ ਕੀਤਾ ਏਦਾਂ ਤੇ ਉਹਨੇ ਆਹ ਚੀਜ਼ ਜਿਹੜੀ ਉਹ ਬਣਾਤੀ। ਸੋ ਬਹੁਤ ਉਸ ਦੇ ਵਿੱਚ ਕਾਲਾ ਮਾਲਾ ਜਿਹੜਾ ਆ ਉਹ ਅੱਗੇ ਤੋਂ ਅੱਗੇ ਜਿਹੜਾ ਉਹ ਚੱਲਦਾ ਆ ਰਿਹਾ ਹੈ। ਬਹੁਤ ਕੁਝ ਲਿਖਿਆ ਗਿਆ ਉਸ ਹਿਸਾਬ ਨਾਲ, ਹਾਂ ਉਸ ਹਿਸਾਬ ਦੇ ਨਾਲ ਜਿਹੜਾ ਉਹ ਹੋ ਗਿਆ। ਦੁਨੀਆ ਦੇ ਬਾਕੀ ਜਿਹੜੇ ਉਹ ਪਰੇ ਕਰ ਦਿੱਤੇ। ਹੋਰ ਜੇ ਆਪਾਂ ਪ੍ਰਵੀਨ ਗੱਲਾਂ ਕਰਦੇ ਜਾਈਏ ਤਾਂ ਆਈ ਥਿੰਕ 2022 ਦੀ ਸਭ ਤੋਂ ਵੱਡੀ ਘਟਨਾ ਸੀਗੀ ਜਿਹਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਫਰਵਰੀ ਮਹੀਨੇ ਦੇ ਵਿੱਚ ਜਦੋਂ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ। ਬਿਲਕੁਲ ਇਹ ਆਈ ਥਿੰਕ 24 ਫਰਵਰੀ ਦਾ ਉਹ ਮੰਦਭਾਗਾ ਦਿਨ ਸੀਗਾ ਜਦੋਂ ਇਹ ਚੀਜ਼ ਜਿਹੜੀ ਉਹ ਵਾਪਰੀ। ਮਿਲੀਅਨਸ ਆਫ ਲੋਕ, 80 ਲੱਖ ਤਾਂ ਕੱਲੇ ਯੂਕਰੇਨ ਦੇ ਵਿੱਚ ਜਿਹੜੇ ਲੋਕ ਆ ਘਰੋਂ ਬੇਘਰ ਉਹਨੂੰ ਛੱਡ ਕੇ ਜਿਹੜੇ ਉਹ ਚਲੇ ਗਏ। ਸੋ ਇਹ ਸਾਰਾ ਕੁਛ ਜਿਹੜਾ ਉਹ ਵਾਪਰਿਆ ਉਹ ਅਜੇ ਤੱਕ ਵੀ ਆ। ਉਹਦੇ ਨਾਲ ਦੁਨੀਆ ਦੀ ਇਕਨੋਮੀ ਦੇ ਉੱਤੇ ਸਾਰੇ ਪਾਸੇ ਬਹੁਤ ਜਿਹੜਾ ਆ ਉਹ ਭੈੜਾ ਅਸਰ ਜਿਹੜਾ ਉਹ ਪਿਆ। ਅਜੇ ਵੀ ਤਾਬੜ ਤੋੜ ਹਮਲੇ ਯੂਕਰੇਨ ਦੇ ਉੱਤੇ ਰੂਸ ਦੇ ਦੁਆਰਾ ਕੀਤੇ ਜਾ ਰਹੇ ਆ। ਕੱਲ ਅਜੇ ਉਹਨਾਂ ਨੇ ਫੇਰ ਹੋਰ ਮਿਜ਼ਾਈਲਾਂ ਜਿਹੜੀਆਂ ਇਸ ਦੇ ਵਿੱਚ ਛੱਡੀਆਂ। ਇਸੇ ਤਰੀਕੇ ਦੇ ਨਾਲ ਜੇ ਦੇਖੀਏ ਤਾਂ ਨਾਰਥ ਕੋਰੀਆ ਨੇ ਇਸ ਸਾਲ ਦੇ ਵਿੱਚ ਦਰਜਨ ਤੋਂ ਵੱਧ ਮਿਜ਼ਾਈਲ ਟੈਸਟ ਕੀਤੇ, ਉਹ ਵੀ ਅੱਖਾਂ ਜਿਹੜੀਆਂ ਉਹ ਦਿਖਾ ਰਿਹਾ। ਇਹ ਏਦਾਂ ਹੀ ਵੱਡੀ ਘਟਨਾਵਾਂ ਦੇ ਵਿੱਚ ਨੈਂਸੀ ਪਲੋਸੀ ਦਾ ਜਿਹੜੀ ਹਾਊਸ ਦੀ ਸਪੀਕਰ ਸੀਗੀ ਅਮਰੀਕਾ ਦੀ, ਤੀਜੀ ਸਭ ਤੋਂ ਵੱਡੀ ਦਾਅਵੇਦਾਰ ਪ੍ਰੈਜ਼ੀਡੈਂਟ ਦੇ ਲਈ ਜਿਹੜਾ ਅਹੁਦਿਆਂ ਦੇ ਵਿੱਚ ਹੁੰਦਾ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਤੇ ਫਿਰ ਤੀਜੇ ਲੈਵਲ ਤੇ ਹਾਊਸ ਸਪੀਕਰ ਹੁੰਦਾ ਆ, ਤੇ ਉਸ ਦਾ ਤਾਈਵਾਨ ਦੇ ਵਿੱਚ ਜਾਣਾ ਤੇ ਚਾਈਨਾ ਦੀਆਂ ਉਸ ਤੋਂ ਬਾਅਦ ਅੱਖਾਂ ਜਿਹੜੀਆਂ ਉਹਨੇ ਕੱਢਣੀਆਂ, ਉਹ ਸਾਰਾ ਕੁਛ ਦੁਨੀਆ ਦੇ ਵਿੱਚ ਅਸਥਿਰਤਾ ਦਾ ਮਾਹੌਲ ਜਿਹੜਾ ਉਸਨੇ ਪੈਦਾ ਕੀਤਾ। ਇਸੇ ਅਸਥਿਰਤਾ ਦੇ ਵਿੱਚ ਇੱਕ ਰਾਜਨੀਤਿਕ ਅਸਥਿਰਤਾ ਆਪਾਂ ਨੂੰ ਯੂਕੇ ਚ ਦੇਖੀ। 3 ਤਾਂ ਪ੍ਰਧਾਨ ਮੰਤਰੀ ਆਪਾਂ ਮਹੀਨਿਆਂ ਚ ਹੀ ਦੇਖ ਲਏ, ਜੌਨਸਨ, ਫਿਰ ਬੀਬੀ ਲਿਜ਼ ਟਰੱਸ ਆਈ, ਫਿਰ ਤੇ ਹੁਣ ਭਾਰਤੀ ਮੂਲ ਦਾ ਜਿਹੜਾ ਪੰਜਾਬੀ ਮੂਲ ਦਾ ਜਿਹੜਾ ਸੁਨਾਕ ਆ, ਉਹਨਾਂ ਦੀ ਰਾਣੀ ਵੀ ਚੜਾਈ ਕਰ ਗਈ। ਹਾਂ, ਉਹ ਵੀ ਜਿਹੜਾ ਉਹ ਚੀਜ਼ਾਂ ਜਿਹੜੀਆਂ ਸੀਗੀਆਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖੋ ਕਿੰਨੀਆਂ ਵੱਡੀਆਂ ਘਟਨਾਵਾਂ ਵਾਪਰੀਆਂ। ਕੁਝ ਹੋਰ ਕਾਲਰ ਵੀ ਜੁੜੇ ਆ, ਉਹਨਾਂ ਨਾਲ ਵੀ ਗੱਲ ਕਰਦੇ ਆ। ਅਮਰਜੀਤ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਅਮਰਜੀਤ ਜੀ। ਸਤਿ ਸ਼੍ਰੀ ਅਕਾਲ। ਸਾਰਿਆਂ ਤੋਂ ਮਾੜੀ ਖਬਰ ਵੀ ਆਹ ਸਾਲ ਸੀਗੀ ਵੀ ਜਦੋਂ ਦੀਪ ਸਿੱਧੂ ਕਾਤਲ ਹੋਇਆ ਸੀਗਾ ਜੀ ਉਹ ਬਹੁਤ ਮਾੜੀ ਖਬਰ ਸੀ ਟੈਕ ਹੋਮ ਲਈ। ਸਾਰੇ ਲੋਕ ਰੋਏ ਉਦੋਂ ਨਾ, ਬਿਲਕੁਲ ਜੀ, ਉਹਦਾ ਬਹੁਤ ਮਾੜੀ ਖਬਰ ਸੀਗੀ। ਨਾਲੇ ਦੂਜੀ ਗੱਲ ਆ ਭਾਜੀ ਨਾ, ਜਿੱਦਾਂ ਪੰਜਾਬੀ ਜਿਹੜੇ USA ਅਸੀਂ ਸਮਝਦੇ ਆ ਵੀ ਸਾਡਾ ਸਕੂਲ ਆ ਨਾ ਜਿੱਦਾਂ ਵੀ ਟੈਕ ਕੌਮ ਲਈ ਜਾਂ ਪੰਜਾਬੀਆਂ ਲਈ ਇਹ ਬਹੁਤ ਵਧੀਆ ਸੇਵਾ ਤੁਸੀਂ ਕਰ ਰਹੇ ਆ ਇਸ ਟਾਈਮ ਨਾ। ਥੈਂਕ ਯੂ। ਮੈਂ ਤਾਂ ਹੀ ਸਮਝਦਾ ਸਕੂਲ ਆ ਕਰਕੇ ਤੁਸੀਂ ਸਾਡੀਆਂ ਕਲਾਸਾਂ ਲਾਉਣੇ ਆ ਰੋਜ਼। ਅਸੀਂ ਸਿੱਖ ਰਹੇ ਆ ਤੁਹਾਡੇ ਤੋਂ ਮੰਡੇ ਥਰੂ ਫਰਾਈਡੇ। ਦੇਖੋ ਆ ਤੁਸੀਂ ਨਾ ਖੇਤੀ ਦਾ ਪ੍ਰੋਗਰਾਮ ਲਿਆਉਂਦੇ ਆ, ਟਰੱਕਿੰਗ ਲਿਆਉਂਦੇ ਆ, ਫਿਰ ਇਮੀਗ੍ਰੇਸ਼ਨ ਲਿਆਉਂਦੇ ਆ, ਉਹ ਤੋਂ ਅਸੀਂ ਬਹੁਤ ਕੁਝ ਸਿੱਖੀਦਾ ਹਨਾ। ਆਈ ਥਿੰਕ ਬਹੁਤ ਵਧੀਆ ਅਸੀਂ ਇਹਨਾਂ ਨਾਲ ਆਪਦਾ ਧਰਮ ਦਾ ਸਿੱਖਦੇ ਆ। ਅਸੀਂ ਰੋਜ਼ ਨਾ ਆਪਦੇ ਵਿਰਸੇ ਦਾ ਸਿੱਖਦੇ ਆ। ਸੋ ਮੈਂ ਤਾਂ ਸਮਝਦਾ ਵੀ ਇੱਕ ਤੌਰ ਦਾ ਸਾਡੇ ਲਈ ਇਹ ਸਕੂਲ ਆ ਜਿੱਦਾਂ ਵੀ ਜਦੋਂ ਅਸੀਂ ਬਹੁਤ ਕੁਝ ਸਿੱਖ ਰਹੇ ਆ ਨਾ। ਨਾਲੇ ਯੂ ਵੈਲਕਮ ਭਾਜੀ ਦੋਨਾਂ ਭਰਾਵਾਂ ਨੂੰ। ਨਾਲੇ ਤੀਜੀ ਗੱਲ ਇਹ ਭਾਜੀ ਨਾ, ਜਿੱਦਾਂ ਤੁਸੀਂ ਕਹਿੰਦੇ ਸਿਲੈਕਸ਼ਨ ਵੀ ਦਵੋ ਨਾ, ਤੁਹਾਡਾ ਲਾਈਨ ਅਪ ਬਹੁਤ ਵਧੀਆ ਨਾ, ਜਿਹੜਾ ਪ੍ਰੋਗਰਾਮ ਜਿਹੜਾ ਤੁਸੀਂ ਦਿੰਦੇ 10:30 ਨਾ। ਪਰ ਮੇਰੀ ਸਿਲੈਕਸ਼ਨ ਹੈਗੀ ਆ ਵੀ ਜਿੱਦਾਂ ਮੰਡੇ ਥਰੂ ਵੈਨਸਡੇ ਦਾ ਬਹੁਤ ਵਧੀਆ, ਪਰ ਥਰਸਡੇ ਚਾਹੀਦਾ ਵੀ ਨਾ ਫੈਮਿਲੀ ਪ੍ਰੋਗਰਾਮ
ਫਰਾਈਡੇ ਨੂੰ ਕਹਿ ਰਹੇ ਹੋ? ਥਰਸਡੇ ਨੂੰ। ਨਹੀਂ, ਥਰਸਡੇ ਚਾਹੀਦਾ ਫੈਮਿਲੀ ਪ੍ਰੋਗਰਾਮ ਵੀ, ਸਾਡੇ ਕੋਲ ਕੀ ਪ੍ਰੋਬਲਮ ਹੈ ਫੈਮਿਲੀ 'ਚ ਜਾਂ ਆਪਣੇ ਕੌਮ ਨਾਲ ਕੀ ਪ੍ਰੋਬਲਮ ਇਸ ਟਾਈਮ ਬੀਤ ਰਹੀਆਂ। ਠੀਕ ਹੈ। ਐਂਡ ਫਰਾਈਡੇ ਚਾਹੀਦਾ ਵੀ ਓਪਨ ਚਾਹੀਦਾ, ਜਿਹੜੇ ਮਰਜ਼ੀ ਤੁਸੀਂ ਸਬਜੈਕਟ ਤੇ ਤੁਸੀਂ ਗੱਲ ਕਰ ਸਕਦੇ ਹੋ। ਜਿੱਦਾਂ ਅੱਜ ਆਪਾਂ ਜਿਹੜੀ ਮਰਜ਼ੀ ਓਪਨ ਰੱਖਿਆ ਨਾ, ਹਾਂਜੀ ਫਰਾਈਡੇ ਦਾ ਓਪਨ ਚਾਹੀਦਾ ਵੀ ਜਿਹੜੀ ਮਰਜ਼ੀ ਗੱਲ ਤੁਸੀਂ ਕਰ ਸਕਦੇ ਆ ਆ ਕੇ 에ਅਰ ਤੇ। ਚਲੋ ਥੈਂਕ ਯੂ ਸੁਜੈਸ਼ਨ ਲਈ ਜੀ ਤੁਹਾਡਾ, ਜ਼ਰੂਰ ਗੌਰ ਕਰਾਂਗੇ, ਜ਼ਰੂਰ ਕੋਸ਼ਿਸ਼ ਕਰਾਂਗੇ ਜੀ। ਹਾਂਜੀ, ਜਿੱਦਾਂ ਮੈਂ ਨਾ ਪਹਿਲਾਂ ਗੋਰਿਆਂ ਦੀ ਰੇਡੀਓ ਸਟੇਸ਼ਨ ਸੁਣਦਾ ਹੁੰਦਾ ਸੀਗਾ, ਉਹ ਫਰਾਈਡੇ ਉਹਨਾਂ ਦਾ ਓਪਨ ਹੁੰਦਾ ਸੀਗਾ ਵੀ ਜਿਹੜੀ ਮਰਜ਼ੀ ਦੀ ਗੱਲ ਨਾਲ ਰੱਖ ਸਕਦੇ ਆ ਨਾ। ਹਾਂਜੀ ਬਿਲਕੁਲ ਜੀ, ਨਹੀਂ ਠੀਕ ਹੈ। ਥੈਂਕ ਯੂ ਅਮਰਜੀਤ ਜੀ, ਬੜੀ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਰਮਿੰਦਰ ਸੰਘਾ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਤੇ ਰਾਜਕਰਨ ਵੀਰ, ਰੇਡੀਓ ਨਾਲ ਜੁੜ ਬੈਠੇ ਸਾਰੇ ਵੀਰਾਂ ਭੈਣਾਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਆਪਣੇ ਭਾਜੀ ਸਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦਾ ਵਾ, ਸਾਰੇ ਸੁਣਦੇ ਅਪਡੇਟ ਅਮਰੀਕਾ ਸਾਰਾ ਕੁਛ ਵਧੀਆ, ਜਿੰਨੇ ਵੀ ਆਪਣੇ ਵੀਰ ਭੈਣ ਇਹਦੇ ਨਾਲ ਜੁੜ ਬੈਠੇ ਆ ਸਾਰੇ ਹੀ ਵਧੀਆ ਪ੍ਰੋਗਰਾਮ ਕਰ ਰਹੇ ਆ। ਹਾਂਜੀ, ਤੇ ਉਹਨਾਂ ਦੇ ਸ਼ਲਾਘਾਯੋਗ ਆ ਸਾਰੇ ਜਾਣੀ। ਵਾਹਿਗੁਰੂ ਚੜ੍ਹਦੀ ਕਲਾ ਦਿਨ ਦੁਗਣਾ ਰਾਤ ਚੌਗਣੀ ਰੱਖੇ ਤੇ ਵਾਹਿਗੁਰੂ ਤਰੱਕੀਆਂ ਦੇਵੇ ਮਾਲਕ ਪੰਜਾਬੀ ਰੇਡੀਓ ਨੂੰ। ਹਾਂਜੀ ਧੰਨਵਾਦ। ਜਿੰਨਾ ਵੀ ਕਹਿ ਸਕਦੇ ਤੁਸੀਂ ਉਹਨਾਂ ਹੀ ਜਾਣੀ ਪਾਓ, ਸਾਰੇ ਜਾਣੇ ਇਹਨਾਂ ਨੂੰ ਸਪੋਰਟ ਵੀ ਕਰਨਾ ਚਾਹੀਦਾ ਹਮੇਸ਼ਾ ਜੀ। ਤੇ ਬਹੁਤ ਜਾਣੀ ਅਪਡੇਟ ਦੇ ਰਹੇ ਆ ਤੇ ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ। ਤੇ ਜਿਹੜੀ ਹੁਣ ਕਹਿੰਦੇ ਆ ਬੈਡ ਨਿਊਜ਼ ਕੀ ਆ, ਇਹ ਹੁਣ ਆਪਣੇ ਇਹਨਾਂ ਨੂੰ ਜਿਹੜੇ ਪ੍ਰਬੰਧਕ ਆ ਨਾ ਸ਼੍ਰੋਮਣੀ ਅਕਾਲੀ ਦਲ ਦੇ, ਇਹਨਾਂ ਨੂੰ ਪਹਿਰਾ ਦੇਣਾ ਚਾਹੀਦਾ, ਜੋ ਕਿ ਦੇ ਨਹੀਂ ਰਹੇ। ਆਪਣੇ ਕਹਿੰਦੇ ਪੋਲੀਟੀਸ਼ੀਅਨ ਦੇ ਉੱਤੇ ਜ਼ਿਆਦਾ ਪਹਿਰਾ ਦੇ ਰਹੇ ਤੇ ਜਾਣੀ ਸਿੱਖੀ ਧਰਮ ਦੇ ਉੱਤੇ ਜਾਣੀ ਖੋਰਾ ਲੱਗ ਰਿਹਾ। ਉਹਨਾਂ ਨੂੰ ਸੁਚੇਤ ਹੋਣ ਦੀ ਲੋੜ ਆ ਤੇ ਜਿੰਨਾ ਵੀ ਹੋ ਸਕੇ ਇਹਨਾਂ ਨੂੰ ਸੁਧਾਰ ਕਰਨੇ ਦੀ ਲੋੜ ਆ ਇਹਨਾਂ ਨੂੰ ਜੀ। ਨਵਾਂ ਸਾਲ ਜਿਹੜਾ ਹੁਣ ਹਰ ਇੱਕ ਸਾਲ ਹੀ ਨਵਾਂ ਸਾਲ ਚੜ੍ਹਦਾ, ਨਵਾਂ ਕੀ ਲਿਆਉਂਦੇ ਆ ਇਹ ਸੋਚਣ ਦੀ ਲੋੜ ਆ, ਨਵਾਂ ਅਵੇਅਰਨੈਸ ਲਿਆਉਣ ਦੀ ਲੋੜ ਆ, ਸੋਚ ਵਧੀਆ ਰੱਖਣ ਦੀ ਲੋੜ ਆ। ਬਿਲਕੁਲ, ਜੋ ਕਿ ਸਾਰੇ ਹੀ ਚਾਹੁੰਦੇ। ਹਾਂਜੀ, ਸੋਚ ਵਧੀਆ ਰੱਖਣ ਤੇ ਨਵੇਂ ਸੁਧਾਰ ਲਿਆਉਣ, ਜੋ ਕਿ ਪ੍ਰੋਪਰ ਕੰਮ ਹੋ ਨਹੀਂ ਰਹੇ ਇਹਨਾਂ ਨੂੰ ਕਰਨੇ ਚਾਹੀਦੇ ਆ। ਗੱਲਾਂ ਬਾਤਾਂ ਨਾਲ ਨਹੀਂ, ਗੱਲ ਕਰਕੇ ਗੱਲ ਕਰਾ ਕੇ ਗੱਲ ਬਣਦੀ ਆ, ਫੇਰ ਵਧੀਆ ਸੁਧਾਰ ਹੋ ਸਕਦਾ। ਥੈਂਕ ਯੂ ਜੀ, ਥੈਂਕ ਯੂ ਪਰਮਿੰਦਰ ਜੀ, ਬਹੁਤ ਮਿਹਰਬਾਨੀ ਜੀ। ਜੀ ਸ਼ੁਕਰੀਆ। ਕੁਲਵੰਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਨਵੇਂ ਸਾਲ ਦੀਆਂ ਵਧਾਈਆਂ ਸਾਰਿਆਂ ਨੂੰ, ਬਹੁਤ ਬਹੁਤ ਤੁਹਾਨੂੰ ਜੀ। ਤੁਹਾਨੂੰ ਵੀ। ਤੇ ਜਿੰਨੇ ਵੀ ਪ੍ਰੋਗਰਾਮ ਰੇਡੀਓ ਤੇ ਹੁੰਦੇ ਨਾ, ਆਉਂਦੇ ਬਹੁਤ ਸੋਹਣੇ ਸਾਰੇ ਪ੍ਰੋਗਰਾਮ ਹੁੰਦੇ ਆ ਜੀ। ਤੇ ਜਿਵੇਂ ਆਪਣੇ ਪਾਕਿਸਤਾਨ ਤੋਂ ਵੀ 2 ਪ੍ਰੋਗਰਾਮ ਆਉਂਦੇ ਆ, ਭਾਜੀ ਮੱਲੀ ਭੈਣ ਜੀ ਤੇ ਭੈਣ ਜੀ ਪ੍ਰਵੀਨ ਕੌਰ ਜੀ, ਉਹਨਾਂ ਦੇ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ ਤੇ ਉਹਨਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਨਜ਼ਰੀਆ ਪ੍ਰੋਗਰਾਮ ਹੈ, ਉਹਨਾਂ ਨੂੰ ਵਧਾਈਆਂ ਤੇ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ। ਇੱਕ ਭਾਜੀ ਹੋਰ ਪ੍ਰੋਗਰਾਮ ਦਿੰਦੇ ਹੁੰਦੇ ਜਿਹੜੇ, ਜਿਸ ਤਰ੍ਹਾਂ ਉਹ ਮੈਨੂੰ ਨਾਂ ਨਹੀਂ ਯਾਦ ਉਹਨਾਂ ਦਾ, ਰੇਡੀਓ ਦੇ ਹੋਸਟ ਆ, ਜਿਵੇਂ ਉਹ ਪੁਰਾਣੇ ਆਪਣੇ ਸਿੰਗਰ ਗੀਤਕਾਰ ਲੇਖਕ ਉਹਨਾਂ ਦੇ ਨਾਲ ਦੱਸਦੇ ਹੁੰਦੇ ਆ, ਨਾਲੇ ਸਟੋਰੀ ਥੋੜੀ ਥੋੜੀ ਉਹਨਾਂ ਦੀ, ਤੇ ਨਾਲੇ ਉਹ ਗਾਣੇ ਦਾ ਪ੍ਰੋਗਰਾਮ ਜਿਹੜਾ ਹੁੰਦਾ ਤੇ ਉਹ ਵੀ ਬਹੁਤ ਸੋਹਣਾ ਹੁੰਦਾ ਵਾ ਪ੍ਰੋਗਰਾਮ। ਤੇ ਸੂਫੀਜ਼ ਨੇ ਵੀ ਸਾਰੇ ਪ੍ਰੋਗਰਾਮ ਜਿਹੜੇ ਵੀ ਆਉਣੇ ਰਹਿਣੇ ਚਾਹੀਦੇ ਆ, ਚੱਲਦੇ ਰਹਿਣੇ ਚਾਹੀਦੇ ਇਸੇ ਤਰ੍ਹਾਂ। ਤੇ ਹਾਂਜੀ ਬਹੁਤ ਸੋਹਣੇ ਪ੍ਰੋਗਰਾਮ ਤੇ ਹੁੰਦੇ। ਬਾਕੀ ਪੰਜਾਬ ਦਾ ਵੀ ਦੁੱਖ ਸੁੱਖ ਤੁਸੀਂ ਸਾਰਾ ਉਸੇ ਵੇਲੇ ਸਾਡੇ ਨਾਲ ਸਾਂਝਾ ਕਰਦੇ, ਇੱਥੋਂ ਦਾ ਵੀ। ਤੇ ਜਿੱਦਾਂ ਭਾਜੀ ਹਰਜੋਤ ਸਿੰਘ ਖਾਲਸਾ, ਤੁਸੀਂ ਸਾਰੇ ਮਤਲਬ ਬਹੁਤ ਸੋਹਣਾ ਹੁੰਦਾ। ਰਾਣੀ ਭੈਣ ਜੀ ਟੇਸੀ ਵਾਲੇ, ਉਹਨਾਂ ਦੇ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ ਆ। ਹਾਂਜੀ। ਤੇ ਪਾਕਿਸਤਾਨ ਵਾਲਿਆਂ ਨੂੰ ਵੀ ਬਹੁਤ ਬਹੁਤ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ, ਭਾਜੀ ਮੱਲੀ ਹੋਣਾ ਨੂੰ ਤੇ ਉਹਨਾਂ ਦੀ ਫੈਮਿਲੀ ਨੂੰ ਵੀ। ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਤੁਹਾਨੂੰ ਵੀ ਤੁਹਾਡੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ। ਬਹੁਤ ਸ਼ੁਕਰੀਆ, ਬੜੀ ਧੰਨਵਾਦ ਜੀ। ਸੋ ਤੁਸੀਂ ਵੀ ਕਾਲ ਕਰ ਸਕਦੇ ਹੋ, ਨਵੇਂ ਸਾਲ ਦੀ ਵਧਾਈ ਦੇਣੀ ਚਾਹੁੰਦੇ ਹੋ, ਆਪਣੀ ਗੱਲ ਰੱਖਣੀ ਚਾਹੁੰਦੇ ਹੋ, ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਅਗਲੇ ਸਾਲ ਨੂੰ ਕਿਸ ਹਿਸਾਬ ਦੇ ਨਾਲ ਸੋਚਦੇ ਆ, ਕਿੱਦਾਂ ਜਿਹੜਾ ਉਹ ਹੋਵੇ, ਕੀ ਤਬਦੀਲੀਆਂ ਜਿਹੜੀਆਂ ਉਹ ਆਪਣੇ ਆਪ ਦੇ ਵਿੱਚ ਚੇਂਜਿਸ ਚਾਹੁੰਦੇ ਆ, ਤਾਂ ਉਹ ਜ਼ਰੂਰੀ ਆ। ਕਿਉਂਕਿ ਇੱਕ ਚੀਜ਼ ਹੈ ਪ੍ਰਵੀਨ, ਇਸ ਸਾਰੇ ਚੀਜ਼ 'ਚ ਚਲੋ ਲਾਈਫ ਸਟਾਈਲ ਦਾ ਆਪਾਂ ਕਰਦੇ ਹੁੰਦੇ ਆ ਅੱਜ ਦੇ ਦਿਨ ਨਾ, ਵੀ ਜੇ ਬੰਦਾ ਕਹੂੰਗਾ ਨਾ ਵੀ ਮੇਰੇ 'ਚ ਚੇਂਜ ਕਰਨ ਨੂੰ ਹੈ ਕੁਛ ਨਹੀਂ, ਆਪਣੇ ਆਪ ਨੂੰ ਪਰਫੈਕਟ ਜਿਹੜਾ ਉਹ ਜੇ ਮੰਨਣ ਲੱਗਦੇ, ਤਾਂ ਉਹ ਫਿਰ ਉਹ ਭਾਈ ਹੰਕਾਰ ਹੀ ਆ। ਹਾਂ ਬਿਲਕੁਲ, ਇਹ ਸਹੀ ਹੈ। ਇਹ ਹਨਾ ਵੀ ਉਹ ਫਿਰ ਉਹ ਈਗੋ ਦੇ ਵਿੱਚ ਹੰਕਾਰ ਕੀ, ਉਹ ਹੰਕਾਰ ਦਾ ਸਿਖਰ ਹੀ ਆ ਵੀ ਹਨਾ ਵੀ ਭਾਈ ਮੈਂ ਕੀ ਚੇਂਜ ਕਰਾਂ, ਮੈਂ ਤਾਂ ਪਰਫੈਕਟ ਆ, ਵੀ ਸਾਰਾ ਕੁਝ ਠੀਕ ਹੀ ਆ। ਏਦਾਂ ਨਹੀਂ ਹੁੰਦਾ। there is always room, ਹਨਾ ਵੀ there is always room for improvement, ਜਿੱਦਾਂ ਇਹ ਫਰੇਜ਼ ਵਰਤਿਆ ਜਾਂਦਾ ਆ। ਤਾਂ ਹਮੇਸ਼ਾ ਜਿਹੜਾ ਉਹ ਚੀਜ਼ ਜਿਹੜੀ ਹੁੰਦੀ ਆ। ਕਮਲਜੀਤ ਸਿੰਘ ਦੌਲਤਪੁਰੀਆ ਜੀ, ਉਹ ਵੀ ਜਿਹੜੀ ਨਵੇਂ ਸਾਲ ਦੀ ਵਧਾਈ ਦਿੰਦੇ ਆ, ਉਹਨਾਂ ਨੂੰ ਵੀ
ਬਹੁਤ ਜਿਹੜੀ ਵਧਾਈ ਹੋਵੇ। ਮੇਜਰ ਸਿੰਘ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਸੋ ਜੀ ਪ੍ਰਵੀਨ ਸੋ ਕੀ ਚੇਂਜਸ ਦੇਖਦੇ ਹੋ ਤੁਸੀਂ ਅਗਲੇ ਸਾਲ ਦੇ ਵਿੱਚ? ਮੈਂ ਇਹ ਸੋਚ ਰਿਹਾ ਸੀ ਕਿ ਮੈਂ ਕਿਹਾ ਪਰਫੈਕਸ਼ਨ ਵੱਲ ਤੁਰਨਾ ਚਾਹੀਦਾ ਬੰਦੇ ਨੂੰ। ਪਰਫੈਕਸ਼ਨ ਹੋਣੀ ਪਰਫੈਕਟ ਤਾਂ ਕਦੀ ਹੁੰਦਾ ਨਹੀਂ। ਪਰਫੈਕਟ ਹੁੰਦਾ ਇੱਕ ਦਿਨ ਜਿੱਦੇ ਲੋਕ ਕਹਿ ਦਿੰਦੇ ਭਾਈ ਅੱਜ ਪੂਰਾ ਨਹੀਂ ਮੈਂ ਇਸ ਚੀਜ਼ ਦੇ ਨਾਲ ਵੀ ਨਹੀਂ। ਉਦੋਂ ਤਾਂ ਚਲੋ ਫਿਰ ਜ਼ਬਾਨੀ ਗੱਲ ਅਕਾਲ ਦੇ ਜਦੋਂ ਪੈਰਾਂ 'ਚ ਜਾਂਦਾ ਚਲੋ ਉਦੋਂ ਕਹਿੰਦੇ ਨਾ ਵੀ ਪੂਰਾ ਹੋ ਗਿਆ। ਹਾਂਜੀ ਉਦਾਂ ਸਿਰਫ ਅਕਾਲ ਹੀ ਪੂਰਾ। ਹਾਂਜੀ ਬਿਲਕੁਲ ਸੰਪੂਰਨ ਹੋਈ ਇਹਦੇ ਨਾਲ ਮੈਂ ਵੀ ਸਹਿਮਤ। ਤੇ ਇਹ ਆ ਵੀ ਆਪਾਂ ਉਹਨਾਂ ਦੇ ਦਿਖਾਏ ਇੱਕ ਪੈਂਡਾ ਪੂਰਾ ਕਰ ਲੈਂਦਾ ਪਰ ਉਹ ਜਿਹੜਾ ਮਾਰਗ ਉਹਨਾਂ ਨੇ ਦਿਖਾਇਆ ਹਾਂਜੀ ਉੱਤੇ ਚੱਲਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕਰਨੀ ਉਹ ਜਿਹੜਾ ਕਰਨਾ, ਇਹ ਨਹੀਂ ਵੀ ਹੋਰ ਚੀਜ਼ਾਂ ਨਹੀਂ ਤੁਸੀਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ, ਦੇਖੋ ਕਰੋ। ਜਿਹੜਾ ਵੀ ਕੋਈ ਤੁਹਾਨੂੰ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਵਿੱਚ ਮਦਦਗਾਰ ਹੁੰਦਾ ਹੈ ਉਹ ਚੀਜ਼ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ ਜੀ। ਆਪਾਂ ਦੇਖੋ ਟਰਸਟ ਦੀਆਂ ਗੱਲਾਂ ਕੀਤੀਆਂ, ਸਬਰ ਦੀ ਗੱਲ ਕੀਤੀ ਸੀ, ਪੇਸ਼ੈਂਸ ਦੀਆਂ ਗੱਲਾਂ ਕੀਤੀਆਂ, ਕਈ ਕੁਛ ਜਿਹੜਾ ਇਸ ਦੇ ਵਿੱਚ ਚਰਚਾਵਾਂ ਜਿਹੜੀਆਂ ਕੀਤੀਆਂ, ਕੁਛ ਏਦਾਂ ਦੀਆਂ ਚੀਜ਼ਾਂ ਆਪਾਂ ਅਪਣਾਈਏ ਆਪਣੀ ਜ਼ਿੰਦਗੀ ਦੇ ਵਿੱਚ ਜਿਹਦੇ ਨਾਲ ਆਪਣਾ ਖੁਦ ਦਾ ਜੀਵਨ ਤੇ ਆਪਣੇ ਨਾਲ ਦੇ ਜਿਹੜੇ ਇਰਦ ਗਿਰਦ ਜਿਹੜੇ ਜੀਵਨ ਆ ਉਹਨਾਂ 'ਚ ਖੁਸ਼ਹਾਲੀ ਆਵੇ, ਉਹ ਆਵੇ। ਕਿਉਂਕਿ ਮਨ ਅੱਜ ਕੱਲ੍ਹ ਬਹੁਤ ਡਿਪਰੈਸ ਰਹਿਣ ਲੱਗ ਜਾਂਦਾ ਹੈ, ਬਹੁਤ ਜ਼ਿਆਦਾ ਡਾਊਨ ਜਿਹੜਾ ਬਹੁਤ ਜਲਦੀ ਹੋਣ ਲੱਗ ਜਾਂਦਾ ਹੈ ਨਾ। ਸੋ ਖੁਸ਼ੀ ਆਪਣੀ ਟੈਂਪਰ ਲੂਜ਼ ਕਰ ਗਿਆ ਬੰਦਾ, ਥੋੜੀ ਜਿਹੀ ਪੇਸ਼ੈਂਸ ਤੇ ਸਹਿਣਸ਼ੀਲਤਾ ਬਹੁਤ ਘਟ ਗਈ ਹੈ। ਔਰ ਇਹਦੇ ਵਿੱਚ ਇਹ ਵੀ ਹੈ ਕਿ ਇੱਕ ਤਾਂ ਸਾਡੀਆਂ ਜਿਹੜੀਆਂ ਉਮੀਦਾਂ ਨੇ ਨਾ ਦੂਜਿਆਂ ਤੋਂ ਬਹੁਤ ਜ਼ਿਆਦਾ ਹੋ ਜੀ ਤੁਸੀਂ ਮਤਲਬ ਪਰਿਵਾਰ ਦੀਆਂ ਉਮੀਦਾਂ ਵੀ ਨੇ ਤੁਹਾਡੇ ਤੋਂ, ਤੁਸੀਂ ਗਾਂ ਕਿਸੇ ਤੋਂ ਉਮੀਦ ਲਾ ਲਿਓ, ਕੰਮ ਦੀਆਂ ਉਮੀਦਾਂ ਵੀ ਨੇ ਤੁਹਾਡੇ ਤੋਂ। ਸੋ ਇਹ ਚੀਜ਼ਾਂ ਦੇ ਵਿੱਚ ਬੈਲੈਂਸ ਬਿਠਾਉਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਜੇ ਇਨਬੈਲੈਂਸ ਹੋ ਗਈਆਂ, ਜੇ ਮਤਲਬ ਇਹਨਾਂ ਦੇ ਵਿੱਚ ਬੈਲੈਂਸ ਨਹੀਂ ਹੈ ਤਾਂ ਉਹ ਤੁਹਾਨੂੰ ਤੰਗ ਕਰਨਗੀਆਂ, ਵੈਸੇ ਵੀ ਤੁਸੀਂ ਤੰਗ ਹੋਵੋਗੇ। ਦੂਜੀ ਗੱਲ ਇਹ ਕਿ ਮਨੁੱਖ ਚੇਂਜ ਇਜ਼ ਦਾ ਲਾਅ ਆਫ ਨੇਚਰ, ਬਦਲਾਅ ਕੁਦਰਤ ਦਾ ਨਿਯਮ ਹੈ ਤੇ ਮਨੁੱਖ ਨੂੰ ਹਮੇਸ਼ਾ ਬਦਲਦੇ ਰਹਿਣਾ ਚਾਹੀਦਾ, ਸਿੱਖਦੇ ਰਹਿਣਾ ਚਾਹੀਦਾ। ਦੂਜੀ ਗੱਲ ਇਹਦੇ ਨਾਲ ਲੱਗਦੀ ਇਹ ਹੈ ਕਿ ਜਦੋਂ ਅਸੀਂ ਸਿੱਖਦੇ ਹਾਂ ਨਾ ਤੇ ਸਿੱਖਣ ਦੇ ਪੜਾਅ, ਤੁਸੀਂ ਅੱਜ ਟੈਕਨੀਕਲੀ ਨਹੀਂ ਸਿੱਖ ਰਹੇ ਤਾਂ ਟੈਕਨੀਕਲੀ ਹੌਲੀ ਹੌਲੀ ਸਿੱਖਣਾ ਸ਼ੁਰੂ ਕਰ ਦਿਓ। ਬਥੇਰੇ ਬੰਦੇ ਨੇ ਯਾਰ ਮੈਂ ਇਹ ਆਪਣੇ ਨਾਲ ਹੁੰਦਾ ਰਹਿੰਦਾ, ਮੋਬਾਇਲ ਲੈ ਲੈਂਦੇ ਪਰ ਆਪਣੇ ਨਾਲ ਜ਼ਿਆਦਾ ਮੋਬਾਇਲ ਬਾਰੇ ਬੱਚਿਆਂ ਨੂੰ ਪਤਾ ਹੁੰਦਾ, ਆਪਾਂ ਨੂੰ ਫੰਕਸ਼ਨੋਂ ਨਹੀਂ ਪਤਾ ਹੁੰਦੇ। ਪਰ ਜੇਕਰ ਤੁਸੀਂ ਸਿੱਖ ਰਹੇ ਹੋ ਤਾਂ ਇਹ ਤੁਹਾਡੀ ਬਿਹਤਰੀ ਲਈ ਹੈ, ਚੰਗੀ ਚੀਜ਼ ਕਈ ਵਾਰੀ ਕੰਮ ਆ ਜਾਂਦੀ ਹੈ। ਇਸ ਤਰ੍ਹਾਂ ਹੋਰ ਬਥੇਰੀਆਂ ਤੁਹਾਡਾ ਆਲੇ ਦੁਆਲੇ ਬਥੇਰਾ ਕੁਛ ਹੁੰਦਾ ਸੁਭਾਅ ਦੇ ਵਿੱਚ। ਜੇ ਕੋਈ ਗਰਮ ਤਸੀਰ ਵਾਲੇ ਨੇ ਤਾਂ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਠੰਡੇ ਰਹਿਣਾ ਸਿੱਖੀਏ। ਤੇ ਜੇ ਕੋਈ ਬੰਦਾ ਟੂ ਲੇਜ਼ੀ ਹੈ, ਮਤਲਬ ਸੁਸਤੀਪੁਣਾ ਵੀ ਬਾਲਾ ਜ਼ਿੰਦਗੀ ਦੇ ਵਿੱਚ ਤੰਗ ਕਰਦਾ, ਤਾਂ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ 5% 10% ਆਪਦਾ ਸੁਸਤੀ ਲੇਜ਼ੀਪੁਣਾ ਕੰਮ ਨੂੰ ਲੈ ਕੇ ਉਹ ਥੋੜਾ ਦੂਰ ਕਰ ਲਵੇ। ਕਿਉਂਕਿ ਬਹਾਨਿਆਂ ਨਾਲ ਲਾਰਿਆਂ ਨਾਲ ਤੁਸੀਂ ਸਾਰੀ ਉਮਰ ਡੰਗ ਨਹੀਂ ਟਪਾ ਸਕਦੇ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਕੋਈ ਚਲੋ ਸੀਮਤ ਟਾਈਮ ਆ ਤੁਹਾਡਾ, ਲੱਗ ਗਿਆ ਤੀਰ ਤੁੱਕਾ ਚੱਲ ਗਿਆ, ਠੀਕ ਆ। ਤੇ ਬਾਕੀ ਜਿਹੜੀ ਗੱਲ ਹੈ ਕਿ ਮਿਹਨਤ ਸਾਨੂੰ ਸਾਰਿਆਂ ਨੂੰ ਹੀ ਕਰਦੇ ਰਹਿਣਾ ਚਾਹੀਦਾ। ਅਸੀਂ ਵੀ ਇਹ ਸਿੱਖ ਰਹੇ ਹਾਂ ਕਿ ਮਿਹਨਤ ਕਿਵੇਂ ਕੀਤੀ ਜਾਵੇ ਤਾਂ ਤੇ ਕਿਰਤ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਆਖਿਆ ਜੀ। ਆਪਣੇ ਅਗਲੇ ਕਾਲਰ ਨੇ ਸ਼ਿੰਦਰਪਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਵੀਰ ਜੀ, ਸਾਰਿਆਂ ਨੂੰ ਨਵੇਂ ਸੰਨ ਦੀਆਂ ਵਧਾਈਆਂ ਜੀ। ਤੁਹਾਨੂੰ ਵੀ ਜੀ ਬਹੁਤ ਬਹੁਤ ਮੁਬਾਰਕ। ਹਾਂਜੀ ਜੀ, ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਸਾਰੇ ਸਾਲ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਜੀ। ਸਾਰੇ ਮਾਤਾ ਜੀ ਵੱਲੋਂ ਵੀ ਜੀ ਇਹ ਸਾਰਿਆਂ ਨੂੰ ਨਵੇਂ ਸੰਨ ਦੀਆਂ ਵਧਾਈਆਂ ਜੀ। ਤੁਹਾਨੂੰ ਵੀ ਜੀ ਬਹੁਤ ਸਾਰਿਆਂ ਤੇ ਖੁਸ਼ੀਆਂ ਹੀ ਖੁਸ਼ੀਆਂ ਆਉਣ, ਖੁਸ਼ੀਆਂ ਹੀ ਖੁਸ਼ੀਆਂ ਆਉਣ ਜੀ। ਸਾਰਿਆਂ ਦਾ ਭਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਪੋਜ਼ਿਟਿਵ ਨਿਊਜ਼ ਦੇ ਵਿੱਚ ਜੇ ਆਪਾਂ ਕਹੀਏ ਨਾ ਵੀ ਕੀ ਅਹਿਮ ਮਾਰਕੇ ਮਾਰੇ ਗਏ ਜਾਂ ਕੀ ਜਿਹੜਾ ਉਹ ਕੀਤਾ ਗਿਆ। ਹਾਂਜੀ। ਨਾਸਾ ਨੇ ਐਸਟਰੋਇਡ ਦੇ ਉੱਤੇ ਇੱਕ ਜਿਹੜਾ ਵਿਮਾਨ ਛੱਡਿਆ ਵੀ ਜੇ ਰੱਬ ਨਾ ਕਰੇ ਧਰਤੀ ਵੱਲ ਨੂੰ ਆ ਰਿਹਾ ਹੋਵੇ ਤੇ ਜੇ ਉਹਦੇ ਉੱਤੇ ਜਾ ਕੇ ਉਹਦਾ ਧਮਾਕਾ ਕਰਨਾ ਪਵੇ ਤੇ ਕੀ ਕੀਤਾ ਜਾ ਸਕਦਾ। ਉਹ ਪ੍ਰਯੋਗ ਸਫਲ ਰਿਹਾ। ਠੀਕ ਹੈ। ਅੱਛਾ। ਵੀ ਉਹ ਐਸਟਰੋਇਡ ਦੇ ਉੱਤੇ ਗਏ, ਉੱਥੇ ਉਹਨੇ ਆਪਣੇ ਆਪ ਨੂੰ ਫਟਾ ਲਿਆ ਤੇ ਉਹਨੇ ਐਸਟਰੋਇਡ ਨੇ ਆਪਣਾ ਰਾਹ ਜਿਹੜਾ ਥੋੜਾ ਜਿਹਾ ਬਦਲ ਲਿਆ। ਠੀਕ ਹੈ। ਸੋ ਇਹ ਆ ਵੀ ਅਗਾਊਂ ਜੇ ਜਿੱਦਾਂ ਡਾਇਨਾਸੌਰਸ ਵਿਚਾਰੇ ਮਰ ਗਏ, ਉਹਨਾਂ ਦੇ ਕੋਲ ਨਹੀਂ ਸੀ ਵਿਚਾਰਿਆਂ ਕੋਲ ਟੈਕਨੋਲੋਜੀ ਤੇ ਏਦਾਂ ਵੀ ਜਿਹੜਾ ਦੁਨੀਆ ਦੇ ਵਿੱਚ ਪਹਿਲੀ ਦਾ ਪ੍ਰਯੋਗ ਜਿਹੜਾ ਉਹ ਕੀਤਾ ਗਿਆ। ਮਿਲੀਅਨਸ ਆਫ ਡਾਲਰ ਜਿਹੜੇ ਆਲਦੋ ਇਹਦੇ ਵਿੱਚ ਲੱਗੇ, ਪਰ ਕੀ ਪੂਰੀ ਮਨੁੱਖਤਾ ਦੇ ਨਾਲ ਉਹ ਜ਼ਿਆਦਾ ਕੀਮਤ ਆ, ਉਹ ਇਹ ਚੀਜ਼ ਆ। ਸੋ ਇਹ ਇੱਕ ਵਧੀਆ ਚੀਜ਼ ਜਿਹੜੀ ਉਹ ਵਾਪਰੀ ਹੈਗੀ ਆ। ਅਮਰੀਕਾ ਨੇ ਸਲੇਵਰੀ ਨੂੰ ਬੈਨ ਕੀਤਾ। ਉਦਾਂ ਤੇ ਬੈਨ ਸੀਗਾ, ਪਰ ਅਧਿਕਾਰਤ ਤੌਰ ਦੇ ਉੱਤੇ ਜਿਹੜਾ ਉਹ ਕੀਤਾ।
ਉਹਨਾਂ ਨੇ ਕਾਗਜ਼ੀ ਜਿਹੜੀ ਸਿਆਹੀ ਜਿਹੜੀ ਉਸ ਦੇ ਉੱਤੇ ਜਿਹੜੀ ਉਹ ਲਗਾ ਦਿੱਤੀ, ਵੀ ਉਹ ਚੀਜ਼ ਜਿਹੜੀ ਉਹ ਹੋਈ ਹੈਗੀ। ਸੋ ਇਹ ਵਧੀਆ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ ਹੈਗੀਆਂ। ਸੋ ਇਦਾਂ ਦੀਆਂ ਕਈ ਗੁੱਡ ਨਿਊਜ਼, ਚੰਗੀਆਂ ਚੀਜ਼ਾਂ ਵੀ ਜਿਹੜੀਆਂ ਵੀ ਉਹ ਵਾਪਰੀਆਂ। ਆਲਦੋ ਆਪਾਂ ਨੂੰ ਕੁਛ ਅਜਿਹੀਆਂ ਦੂਜੀਆਂ ਜਿਹੜੀਆਂ ਚੀਜ਼ਾਂ ਉਹ ਜ਼ਿਆਦਾ ਯਾਦ ਰਹਿੰਦੀਆਂ। ਹਾਂ ਬਿਲਕੁਲ ਜੀ। ਪਹਿਲੀ ਵਾਰੀ ਅਮਰੀਕਾ ਦੇ ਕੋਇਨਸ ਦੇ ਉੱਤੇ ਇੱਕ ਕਾਲੇ ਮੂਲ ਦੀ ਔਰਤ ਨੂੰ ਜਗ੍ਹਾ ਮਿਲੀ, ਜਿਹੜੀ ਉਹ ਵੀ ਚੀਜ਼ ਇਸ ਸਾਲ ਦੇ ਵਿੱਚ ਵਾਪਰੀ। ਆਲਦੋ ਉਹ ਸਿੱਕਾ ਆ, ਪਰ ਸਿੱਕੇ ਦੇ ਉੱਤੇ ਉਸ ਬੀਬੀ ਦਾ ਚਿਹਰਾ ਜਿਹੜਾ ਆ ਉਹ ਹੁਣ ਕਰ ਦਿੱਤਾ ਗਿਆ, ਉਹ ਜਿਹੜਾ ਹੁਣ ਆਵੇਗਾ। ਪਹਿਲੀ ਦੀ ਕਾਲੇ ਮੂਲ ਦੀ ਇੱਕ ਔਰਤ ਜਿਹੜੀ ਕਾਲੇ ਮੂਲ ਦੀ ਆ, ਉਹ ਸੁਪਰੀਮ ਕੋਰਟ ਦੀ ਜਸਟਿਸ ਬਣੀ। ਅੱਛਾ, ਠੀਕ ਹੈ। ਕੇਤਨਜੀ ਬਰਾਊਨ ਕਰਕੇ ਜਿਹਨਾਂ ਦਾ ਨਾਮ ਆ, ਉਹ ਜਿਹੜੀ ਉਹ ਬਣੀ। ਸੋ ਇਹ ਚੀਜ਼ ਜਿਹੜੀ ਉਹ ਵਾਪਰੀ। ਸੋ ਕਈ ਕੁਛ ਜਿਹੜਾ ਕਈ ਕਮਿਊਨਿਟੀਜ਼ ਦੇ ਲਈ ਬੈਟਰ ਵੀ ਜਿਹੜਾ ਉਹ ਸਕਾਰਾਤਮਕ ਬਹੁਤ ਚੀਜ਼ਾਂ ਵਾਪਰੀਆਂ ਜਿਹੜੀਆਂ ਉਹ ਵਾਪਰੀਆਂ ਹੈਗੀਆਂ ਜੀ। ਪਰ ਇਹ ਇੱਕ ਮਨੁੱਖੀ ਸੁਭਾਅ ਦੀ ਤਸਵੀਰ ਹੈ। ਖਬਰਾਂ, ਨਿਊਜ਼, ਇਵੈਂਟਸ ਸਾਨੂੰ ਹਮੇਸ਼ਾ ਉਹੀ ਯਾਦ ਰਹਿੰਦੇ ਮੋਸਟਲੀ ਜਿਹੜੀਆਂ ਨੈਗੇਟਿਵ ਇੰਪੈਕਟ ਜਿਨ੍ਹਾਂ ਨਾਲ। ਹਾਂਜੀ, ਕਿਉਂਕਿ ਉਹਦੇ ਤੇ ਚਰਚਾ ਬਹੁਤ ਜ਼ਿਆਦਾ ਹੁੰਦੀ ਆ। ਤੇ ਕਈ ਚਿਰ ਬਹਿਸ ਜਿਹੜੀ ਉਹ ਜ਼ਿਆਦਾ ਚੱਲਦੀ ਰਹਿੰਦੀ ਆ, ਏਦਾਂ ਹੋਇਆ ਓਦਾਂ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ। ਕਈ ਸਰਕਾਰਾਂ ਨੇ ਪੈਸੇ ਹੀ ਬੜੇ ਵੰਡੇ। ਕੈਲੀਫੋਰਨੀਆ ਵਾਲਿਆਂ ਨੇ ਵੀ ਜਿਹੜੇ ਉਹ ਦਈ ਗਏ ਵੀ ਸਰਪਲਸ ਆ। ਅਖੀਰ ਚ ਜਾ ਕੇ ਕਹਿਣ ਲੱਗ ਗਏ ਵੀ ਨਹੀਂ ਭਾਈ, ਹੁਣ ਸਾਡੇ ਮੁੱਕ ਗਏ ਆ, ਅਗਲੇ ਜਿਹੜੇ ਬਜਟ ਆ ਉਹਦੇ ਵਿੱਚ ਆਪਾਂ ਘਾਟਾ ਜਿਹੜਾ ਉਹ ਪੇਸ਼ ਹੋ ਰਿਹਾ। ਹਾਂ, ਕਿਸਾਨੀ ਅੰਦੋਲਨ 2021 ਦੇ ਵਿੱਚ ਉੱਥੇ ਵੇਖਿਆ ਸੀ, ਪਰ ਇੱਕ ਮੁਹਿੰਮ ਮੋਰਚਾ ਕਿਸਾਨਾਂ ਨੇ ਇੱਥੇ ਵੀ ਵਿੱਢਿਆ ਤੇ ਉਹਨਾਂ ਨੂੰ ਵੀ ਸਫਲਤਾ ਹਾਸਲ ਹੋਈ। ਦੋ ਵੱਖੋ ਵੱਖਰੇ ਇੱਕ ਕਿਸਾਨ ਜਿਹੜੇ ਇੱਥੇ ਮਡੇਰੇ ਵਾਲੇ, ਉਹਨਾਂ ਨੂੰ ਸਫਲਤਾ ਮਿਲੀ। ਕੇਸ ਜਿਹੜਾ ਆ ਉਸ ਦੇ ਉੱਤੇ ਉਹਨਾਂ ਨੇ ਰੋਕ ਲਾਤੀ ਸੀ। ਹਾਂਜੀ, ਟੈਂਪਰੇਰੀ ਉਗਰਾਹੀ ਤੇ ਸ਼ਾਇਦ ਰੋਕ ਲਾ, ਹਾਂਜੀ, ਉਸ ਦੇ ਉੱਤੇ ਉਗਰਾਹੀ ਤੇ ਰੋਕ ਲਾ ਦਿੱਤੀ, ਜਿਹੜੀ ਫੀਸ ਲੈਣੀ ਸੀਗੀ। ਤੇ ਦੂਜੇ ਜਿਹੜੇ ਕਿਸਾਨਾਂ ਦੇ ਖੇਤਾਂ 'ਚ ਕੰਮ ਕਰਨ ਵਾਲੇ ਕਾਮੇ ਆ, ਉਹ ਤੁਰ ਕੇ ਜਿਹੜੇ ਗਏ ਸੀਗੇ, ਉਹਨਾਂ ਨੇ ਆਪਣੇ ਹੱਕ ਦੇ ਵਿੱਚ ਕਾਨੂੰਨ ਨੂੰ ਇੱਥੇ ਲਿਖਵਾਇਆ। ਸੋ ਉਹ ਚੀਜ਼ ਉਹਨਾਂ ਦੇ ਲਈ ਗੁੱਡ ਜਿਹੜੀ ਉਹ ਵਾਪਰੀ ਹੈਗੀ। ਸੋ ਆਪਣੇ ਅਗਲੇ ਕਾਲਰ ਨੇ ਬੂਟਾ ਸਿੰਘ ਜੀ। ਹਾਂਜੀ, ਰਾਜਕਾਰ ਵੀਰ ਜੀ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਆ ਜਿਹੜੀ ਤੁਸੀਂ ਗੱਲ ਪਹਿਲਾਂ ਕਹੀ ਸੀ ਨਾ ਵੀ ਸਭ ਤੋਂ ਕਿਹੜੀ ਘਟਨਾ, ਸਭ ਤੋਂ ਇਹੀ ਸੀ ਵੀ ਜਿਹੜਾ ਯੂਕਰੇਨ ਤੇ ਰੂਸ ਵਾਲਾ ਜਿਹੜਾ ਜੰਗ ਆ ਨਾ, ਇਹਦਾ ਹਜੇ ਕਿੰਨੇ ਵੇਖੋ ਕਿੰਨਾ ਨੁਕਸਾਨ ਹੋ ਗਿਆ ਹਰੇਕ ਚੀਜ਼ ਦਾ। ਤੇ ਹਜੇ ਪਤਾ ਨਹੀਂ ਕਿੱਥੇ ਜਾ ਕੇ ਇਹਨੇ ਖੜਨਾ ਹੈ। ਇਹਦਾ ਕੋਈ ਅੰਤ ਨਹੀਂ, ਹਜੇ ਅੰਤ ਨਹੀਂ ਇਸ ਚੀਜ਼ ਦਾ। ਇਹਨੇ ਪਤਾ ਨਹੀਂ ਕੀ ਰੂਪ ਧਾਰਨ ਕਰਨਾ ਹੈ। ਤੇ ਪਰਮਾਤਮਾ ਇਹਨਾਂ ਨੂੰ ਸਮਰੱਥ ਬਖਸ਼ੇ ਤੇ ਕੋਈ ਚੰਗਾ ਕਦਮ ਚੁੱਕ ਲੈਣ। ਤੇ ਇੱਥੇ ਇਨਸਾਨ ਕੋਈ ਨਾ ਨਾਲ ਲੈ ਕੇ ਗਿਆ, ਨਾ ਲੈ ਕੇ ਜਾਣਾ। ਪਰ ਇਹ ਵੀ ਕਿਸਾਨੀ ਆਗੂ ਨਾ ਤੇ ਨੰਬਰ 1 ਬਣ ਜਾਣੀ ਲੜਾਈ ਸਾਰੀ ਦੁਨੀਆ ਦੇ। ਅੱਜ ਦੀ ਸਾਲ 1.5 ਸਾਲ ਕਹੇ ਨੇ ਨਹੀਂ ਲੜਿਆ ਕੋਈ ਮੁਲਕ, ਰੱਲੇ ਨਾ ਲੜੇ ਇਹ। ਤੇ ਦੂਜੇ ਤਾਂ ਚਲੋ ਠੰਡਾ 1-2 ਗੋਲੇ ਚਲਾ ਤੇ ਫੇਰ ਖੜ ਗਏ। ਇਹ ਤਾਂ ਲਗਾਤਾਰ ਲਗੇ ਤੁਰੇ ਆਉਂਦੇ ਹਨਾ। ਤੇ ਦੂਜਾ ਨੰਬਰ ਇਹ ਆ ਜੀ ਵੀ ਜਿਹੜੇ ਆਮ ਸ਼ੂਟਿੰਗ ਹੋਈਆਂ ਸਕੂਲਾਂ 'ਚ, ਮਾਲਾਂ 'ਚ ਜਾਂ ਕਿਤੇ ਵੀ, ਉਹ ਬਹੁਤ ਮਾੜੀਆਂ ਸੀ। ਤੇ ਤੀਜਾ ਨੰਬਰ ਜਿਹੜਾ ਆ ਭੁਚਾਲ ਆ ਆਪਣੇ LA ਦੇ ਵਿੱਚ ਇੱਕ ਸਿਟੀ 'ਚ। ਹਾਂ, ਉਹ LA ਦੇ ਵਿੱਚ ਕਿਹੜਾ ਭੁਚਾਲ ਆਇਆ ਜੀ? ਮਹੀਨਾ ਕੋ ਜਿਹੜਾ 20 ਦਿਨ ਕਿਹੜੇ 'ਚ ਆਏ ਸੀਗੇ ਜੀ? ਹਾਂਜੀ, ਯੂਰੇਕਾ ਵਾਲੇ ਪਾਸੇ ਸੀਗਾ। ਹਾਂਜੀ, ਪਰ ਇਹ ਵੀ ਚਲੋ ਬਚਾਅ ਹੋ ਗਿਆ। ਬਚਾਅ ਹੋ ਗਿਆ ਜਾਨੀ ਅਕਸਰ ਬਿਲਡਿੰਗਾਂ ਦਾ ਤਾਂ ਨੁਕਸਾਨ ਹੋਇਆ। ਨੁਕਸਾਨ ਉਹ ਜਿਹੜਾ ਉਹ ਚੀਜ਼ ਦਾ ਹੋਇਆ ਸੀ। ਜੀ ਬਿਲਕੁਲ। ਤੇ ਇਸ ਕਰਕੇ ਤੇ ਬਾਕੀ ਜਿਹੜਾ ਚੱਕਰ ਆ ਨਾ ਵੀ ਪ੍ਰਮਾਤਮਾ, ਇੱਕ ਨੁਕਸਾਨ ਹੋਰ ਬਹੁਤ ਵੱਡਾ ਹੋਇਆ ਜਿਹੜਾ ਕਹਿੰਦੇ ਦੁਨੀਆ ਦਾ ਹਰਮਨ ਪਿਆਰਾ ਪ੍ਰਧਾਨ ਮੰਤਰੀ, ਉਹਨਾਂ ਦੀ ਮਾਤਾ ਜੀ ਸੁਰਗਵਾਸ ਹੋ ਗਏ। ਬਹੁਤ ਮਾੜਾ ਕੰਮ ਹੋਇਆ, ਬਹੁਤ ਨੁਕਸਾਨ। ਹਾਂਜੀ। ਤੇ ਦੂਜਾ ਚੱਕਰ ਇਹ ਆ ਜੀ ਵੀ ਪ੍ਰਮਾਤਮਾ ਇਹ ਹਰੇਕ ਬੰਦੇ ਦੀ ਆਸ਼ਾ ਨਵੇਂ ਸਾਲ ਤੇ ਨਵਾਂ ਕੰਮ ਲੱਭਾਂ, ਮੈਂ ਇਹਦੂ ਹੋਰ ਤਰੱਕੀ ਕਰਾਂ। ਕਈ ਮੇਰੇ ਵਰਗੇ ਹੁੰਦੇ ਆ, ਆਖਦੇ ਮੈਂ ਨਵੇਂ ਸਾਲ ਤੇ ਰਿਟਾਇਰਮੈਂਟ ਹੋ ਜਾਣਾ, ਵਿਹਲਾ ਹੋ ਜਾਣਾ। ਇਹ ਵੀ ਹੁੰਦੇ ਆ ਆਸਾਂ ਉਮੀਦਾਂ। ਸਾਰੇ ਹੀ ਅਕਸਰ ਇਨਸਾਨ ਤੇ ਦੁਨੀਆ ਚੱਲਦੀ ਆਸਾਂ ਉਮੀਦਾਂ ਦੇ ਸਾਰੇ ਆ। ਹਾਂਜੀ, ਤੇ ਥੋੜੀ ਜਿਹੀ ਸੋਚ ਚੰਗੀ ਆ, ਚੰਗੇ ਤੁਹਾਡੇ ਕੰਮ ਹੈ ਤਾਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਦਾ ਤੇ ਸਭ ਨੂੰ ਹੀ ਰੱਖੇ। ਤੇ ਬਾਕੀ ਜਿਹੜਾ ਇੱਕ ਪ੍ਰੋਗਰਾਮ 'ਚ ਮੈਂ ਰਹਿ ਗਿਆ ਸੀਗਾ, ਜਿਹੜੇ ਇੱਕ ਤੜਕੇ 'ਚ ਕਹਿੰਦੇ ਕਿਹੜੇ ਪ੍ਰੋਗਰਾਮ ਆ, ਉਹ ਇੱਕ ਰਾਣੀ ਭੈਣ ਤੇ ਬਲਵਿੰਦਰ ਕੌਰ ਕਰਦੇ ਹੁੰਦੇ ਨਾ ਪ੍ਰੋਗਰਾਮ। ਤੇ ਉਹਦੇ 'ਚ ਵੇਖੋ ਉਹ ਨਾਲੇ ਤਾਂ ਡਾਕਟਰੀ ਫਰੀ ਸਿਹਤਾਂ ਦਾ ਖਿਆਲ ਰੱਖਦੇ ਹਨਾ, ਤੇ ਨਾਲ ਵਿੱਚ ਦੂਜਾ ਪ੍ਰੋਗਰਾਮ ਹੁੰਦਾ ਉਹਦੇ 'ਚ
ਰਾਣੀ ਕਾਲੋਂ ਭੈਣ ਜੀ ਉਹ ਤੁਹਾਡਾ ਮਨੋਰੰਜਨ ਵੀ ਕਰਦੇ ਆ। ਹਾਂਜੀ ਜੀ ਜੀ। ਇਹ ਪ੍ਰੋਗਰਾਮ ਮੈਂ ਤੜਕੇ ਭੁੱਲ ਗਿਆ, ਮੈਂ ਕਿਤੇ ਭੈਣ ਜੀ ਹੁਣੇ ਆਉਣਾ ਕਹਿੰਦੇ ਭਾਈ ਸਾਨੂੰ ਨਹੀਂ ਕਰਦੇ ਜੀ, ਨਹੀਂ ਕਹਿੰਦੇ ਇਦਾਂ ਨਹੀਂ। ਥੈਂਕ ਯੂ ਮਿਹਰਬਾਨੀ ਬੂਟਾ ਸਿੰਘ ਜੀ, ਥੈਂਕ ਯੂ ਮਿਹਰਬਾਨੀ। ਅਗਲੇ ਕੱਲ ਲੈਣੇ ਸੁਪਿੰਦਰ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਜੀ? ਸਤਿ ਸ਼੍ਰੀ ਅਕਾਲ, ਠੀਕ ਹੈ ਜੀ। ਅੱਛਾ ਵੀਰ ਜੀ, ਮੈਂ ਸੁਣ ਰਿਹਾ ਸੀਗਾ ਰੇਡੀਓ ਤੇ ਵੱਖ-ਵੱਖ ਕਾਲਰਾਂ ਦੀਆਂ ਕਾਲਾਂ ਆ ਰਹੀਆਂ ਨੇ ਤੇ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ। ਮੈਨੂੰ ਸਮਝ ਨਹੀਂ ਆਉਂਦੀ ਵੀ ਵਧਾਈਆਂ ਦੇ ਕਿਹੜੀ ਖੁਸ਼ੀ 'ਚ ਰਹੇ ਨੇ ਜੀ, ਹਨਾ। ਤੇ ਆਪਣੇ ਕੰਮ ਬਿਲਕੁਲ ਠੱਪ ਹੋਏ ਪਏ ਨੇਗੇ। ਮੁੰਡੇ ਆਪਣੇ ਇੰਡੀਆ ਦੇ ਵਿੱਚ ਕੀ ਕੁਝ ਹੋ ਰਿਹਾ, ਇੱਥੇ ਆਪਣੇ ਅਮਰੀਕਾ ਦੇ ਵਿੱਚ ਗੁਰਦੁਆਰੇ ਬੰਦ ਕਰਵਾ ਕੇ ਤੇ ਬਿਜ਼ਨਸ ਵਾਸਤੇ ਖੋਲੇ ਲੋਕਾਂ ਨੇ ਤੇ ਚਰਚਾਂ ਖੁੱਲ ਰਹੀਆਂ ਨੇ ਬੇਕਰਸਫੀਲਡ ਦੇ ਵਿੱਚ ਗੁਰਦੁਆਰਿਆਂ ਦੀ ਜਗ੍ਹਾ ਜੀ। ਤੇ ਆਪਣੇ ਜਿਹੜੇ ਵਾਲ ਕੱਟਣ ਵਾਲੇ ਨੇਗੇ ਇੱਥੇ ਤੇ ਉਹਨਾਂ ਦਾ ਕੀ ਕੰਮ ਫੜਿਆ ਤੇ ਮੇਰੇ ਬੈਠੇ ਫੋਨ ਆਇਆ, ਕਹਿੰਦੇ ਵੀ ਜੀ ਜੂੜਾ ਕਟਵਾਉਣਾ ਮੁੰਡੇ ਦਾ ਅਸੀਂ ਨੇ ਤੇ ਕਿੰਨਾ ਸ਼ਗਨ ਲਵੋਗੇ ਤੁਸੀਂ। ਮੈਂ ਸਮਝ ਤੋਂ ਬਾਹਰ ਆ ਵੀ ਲੋਕ ਵਧਾਈਆਂ ਹੋਈ ਕੀ ਕੁਝ ਗੁਜ਼ਾਰ ਰਿਹਾ, ਕਿਉਂਕਿ ਪਰਮਾਤਮਾ ਨੇ ਤਾਂ ਦਿਨ ਸਾਰੇ ਵਧੀਆ ਚੜਾਏ ਨੇਗੇ। ਵਧੀਆ ਆਪਾਂ ਕਿਰਤ ਕਰਾਂਗੇ, ਸੋਚ ਵਧੀਆ ਰੱਖਾਂਗੇ, ਆਪੇ ਵਧੀਆ ਰਹਿਣੇ ਆ। ਨਹੀਂ ਉਹ ਤਾਂ ਹੈ ਹੀ ਆ ਸੁਪਿੰਦਰ ਜੀ, ਇਹਦੇ ਵਿੱਚ ਤਾਂ ਕੋਈ ਨਹੀਂ ਇਸ ਚੀਜ਼ ਨੂੰ ਕਹਿੰਦਾ। ਬਾਕੀ ਨਾ ਇੱਕ ਚਲੋ ਤੁਹਾਨੂੰ ਚੀਜ਼ ਦੱਸਦੇ ਆ ਵੀ ਜਦੋਂ ਪ੍ਰਵੀਨ ਜੀ ਪੁਰਾਣੇ ਸਮਿਆਂ ਦੀ ਜਿਹੜੀ ਇਹ ਗੱਲ ਆ ਜੀ, ਜਿਨ੍ਹਾਂ ਮਾਵਾਂ ਦੇ ਪੁੱਤਾਂ ਨੂੰ ਜਿਹੜੇ ਉਸ ਟਾਈਮ ਦੇ ਉੱਤੇ ਨਿਆਣਿਆਂ ਨੂੰ ਮੁਗਲ ਜਿਹੜੇ ਉਹ ਕਰ ਰਹੇ ਸੀਗੇ, ਹਾਂਜੀ, ਕਤਲੋਗਾਰਤ ਕਰ ਰਹੇ ਸੀ, ਮਾਰ ਕੇ ਗਲਾਂ ਦੇ ਵਿੱਚ ਹਾਰ ਪਾਏ ਜਾ ਰਹੇ ਸੀ। ਜੀ ਜੀ। ਜਦੋਂ ਸ਼ਾਮ ਨੂੰ ਅਰਦਾਸ ਕੀਤੀ ਤੇ ਕਹਿੰਦੇ 4 ਪੈਰ ਸੁੱਖ ਦੇ ਆਏ ਤੇ 4 ਪੈਰ ਅਗਲੇ ਜਿਹੜੇ ਉਹ ਵੀ ਸੁੱਖ ਦੇ ਬਤੀਤ ਹੋਵੇ। ਹਾਂਜੀ। ਸੋ ਜੇ ਤੁਸੀਂ ਢੈਂਦੀ ਕਲਾ 'ਚ ਰਹਿਣਾ ਆ ਫਿਰ ਤਾਂ ਭਾਈ ਕੁਛ ਨਹੀਂ ਹੋ ਸਕਦਾ। ਫਿਰ 23 ਆ ਜੇ, 24 ਆ ਜੇ, 25 ਆ ਜੇ, 26 ਆ ਜੇ, ਫਿਰ ਤਾਂ ਏਦਾਂ ਹੀ ਰਹਿਣਾ, ਫਿਰ ਨਹੀਂ ਕੁਛ ਵੀ ਹੋ ਸਕਦਾ। ਪਰ ਜਿਹੜੀ ਆਪਣਾ ਕੌਮ ਦੀ ਗੱਲ ਆ ਉਹ ਚੜ੍ਹਦੀ ਕਲਾ ਵਾਲੀ। ਬਿਲਕੁਲ। ਇਹ ਦੇਖੋ ਇਹਦੇ ਵਿੱਚ ਕੋਈ ਗੱਲ ਨਹੀਂ, ਇਹ ਦੁੱਖ ਦਰਦ ਤਕਲੀਫਾਂ ਨਾਲ ਚੱਲਦੀਆਂ ਆ, ਜੋ ਆਪਾਂ ਨੂੰ ਸਿੱਖ ਕੇ ਕੁਝ ਵਧੀਆ ਕੱਢਣਾ ਆ। ਹਾਂਜੀ। ਜੇ ਆਪਾਂ ਢੈਂਦੀ ਕਲਾ 'ਚ ਰਹਿ ਗਏ ਨਾ ਫਿਰ ਨਹੀਂ ਕੁਝ ਵੀ ਹੋ ਸਕਣਾ। ਨਹੀਂ ਕੁਝ ਨਹੀਂ, ਫਿਰ ਤਾਂ ਬਹਿ ਕੇ ਵੜ ਜਾਓ ਕਮਰਿਆਂ 'ਚ, ਲੈ ਲਓ ਜਿਹੜੀਆਂ ਰਜਾਈਆਂ ਲੈ ਕੇ ਤੇ ਪਏ ਰਹੋ। ਜੀ ਜੀ। ਏਦਾਂ ਤਾਂ ਕੁਝ ਵੀ ਨਹੀਂ ਹੋਣਾ। ਹਾਂਜੀ। ਹੁਣੇ ਅਸੀਂ ਜਿਹੜੇ ਦਸੰਬਰ ਦਾ ਹਫ਼ਤਾ ਲੰਘ ਕੇ ਗਏ, ਇੱਥੋਂ ਕੀ ਸਿੱਖਦੇ? ਇਹੀ ਸਿੱਖਦੇ ਕਿ ਚੜ੍ਹਦੀ ਕਲਾ 'ਚ ਰਹਿਣਾ। ਗੁਰੂ ਸਾਹਿਬਾਨ ਨੇ ਕਿੰਨਾ ਕੁਛ ਪਰਿਵਾਰ ਹੀ ਵਾਰਤਾ, ਪਿਤਾ ਵਾਰਤਾ, ਬੱਚੇ ਵਾਰਤੇ, ਸਾਹਿਬਜ਼ਾਦੇ, ਮਾਤਾ ਵਾਰਤੀ, ਹਨਾ। ਸੋ ਕਾਹਦੇ ਲਈ ਉਹਨਾਂ ਨੇ ਇਹੀ ਕਰਕੇ ਇਹ ਨਹੀਂ ਜਿਹੜੀਆਂ ਖਾਮੀਆਂ ਆ ਉਹਨੂੰ ਭਾਈ ਅਸੀਂ ਨਹੀਂ ਕਹਿੰਦੇ ਵੀ ਉਹਨੂੰ ਵੀ ਲਿਖਾਓ, ਉਹਨੂੰ ਲੱਭ ਕੇ ਤੇ ਉਹਨੂੰ ਠੀਕ ਕਰੋ। ਪਰ ਇਹ ਨਹੀਂ ਕਹਿਣਾ ਵੀ ਆਪਾਂ ਵੀ ਭਾਈ ਵਧਾਈ ਕਾਤੇ ਤੇ ਹੀ ਜਾਣੀ, ਉਹ ਕਾਤੇ ਕਰੀ ਜਾਂਦੇ ਆ, ਇਹ ਕਿਉਂ ਵਧਾਈ ਜਾਂਦੇ ਆ, ਉਹ ਕਿਉਂ ਕਰੀ ਜਾਂਦੇ ਆ। ਉਹਦੇ ਨਾਲ ਹੱਲ ਕੋਈ ਨਹੀਂ ਹੋਣਾ। ਚੜ੍ਹਦੀ ਕਲਾ 'ਚ ਰਹੋਗੇ ਤੇ ਫੇਰ ਹੀ ਕੋਈ ਸੋਲੂਸ਼ਨ ਲੱਭਣਾ ਹੈ। ਬਿਲਕੁਲ। ਕਿਉਂਕਿ ਆਲੇ ਦੁਆਲੇ 'ਚ ਨੈਗੇਟਿਵ ਗੱਲਾਂ ਹੀ ਕਰੀ ਜਾਣੀਆਂ ਨਾ ਤੁਸੀਂ ਵੀ ਭਾਈ ਇੱਧਰ ਵੀ ਮਾੜਾ, ਉੱਧਰ ਵੀ ਮਾੜਾ, ਆ ਵੀ ਮਾੜਾ, ਉਹ ਵੀ ਮਾੜਾ, ਤੇ ਫਿਰ ਆਪਾਂ ਕਰਾਂਗੇ ਕੀ? ਫਿਰ ਸਭ ਕੁਝ ਮਾੜਾ ਹੀ ਮਾੜਾ। ਜੀ ਜੀ, ਬਿਲਕੁਲ ਏਦਾਂ ਹੀ ਹੈ। ਗੁਰਤਰਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਗੁਰਤਰਨ ਜੀ। ਹਾਂਜੀ, ਵਧਾਈਆਂ ਵਾਸਤੇ ਨਵੇਂ ਸਾਲ ਦੀਆਂ ਪਹਿਲਾਂ ਤੁਹਾਨੂੰ ਵਧਾਈਆਂ ਜੀ, ਦੋਨਾਂ ਨੂੰ, ਰਾਜਵੀਰ ਨੂੰ ਤੇ ਤੁਹਾਨੂੰ। ਜੀ ਜੀ, ਤੁਹਾਨੂੰ ਵੀ ਜੀ, ਤੁਹਾਨੂੰ ਵੀ ਜੀ। ਬਾਕੀ ਬੰਦਾ ਖੁਸ਼ੀ ਨਾਲ ਜਿਉਂ ਸਕਦਾ। ਗਮੀਆਂ ਦਾ ਆਪਣੇ ਬੜੀਆਂ ਹੀ ਆਉਂਦੀਆਂ, ਗਮੀਆਂ ਦਾ ਆਉਣਗੇ ਜੀ। ਗਮੀਆਂ ਯਾਦ ਰੱਖੇ ਬੰਦਾ ਜਿਉਂ ਨਹੀਂ ਸਕਦਾ ਜੀ। ਮਾੜੇ ਚੰਗੇ ਕੰਮ ਦੁਨੀਆ ਦੇ ਹੋ ਹੀ ਜਾਂਦੇ ਸਾਰੀ ਉਮਰ। ਜੀ ਜੀ, ਬਿਲਕੁਲ ਬਿਲਕੁਲ ਸਹੀ ਗੱਲ। ਮਹਾਰਾਜ ਦੀ ਕਿਰਪਾ ਹੋਣੀ ਚਾਹੀਦੀ ਹੈ। ਹਰ ਬੰਦੇ ਦੁੱਖ ਸੁੱਖ ਨਾਲ ਆ, ਬਥੇਰੇ ਦੁੱਖ ਸੁੱਖ, ਪਰ ਜੋ ਯਾਦ ਰੱਖੀਏ ਫਿਰ ਤਾਂ ਆਪਾਂ ਜਿਉਂ ਨਹੀਂ ਸਕਦੇ। ਹਾਂਜੀ, ਸਾਰਾ ਕੁਝ ਨਾਲ ਹੀ ਆ ਜੀ ਚੱਲਦਾ ਜੀ। ਹਾਂਜੀ। ਬਾਕੀ ਜੀਰੇ ਵਾਲਾ ਮੋਰਚਾ ਵੇਖ ਲਓ, ਕਿਸਾਨ ਕਿੰਨਾ ਲਾਈ ਬੈਠੇ, ਕਿੰਨੀ ਠੰਡ ਪੈ ਰਹੀ ਹੈ, ਕਿੰਨੀ ਧੁੰਦ ਪੈ ਰਹੀ ਹੈ, ਕਿੱਡੇ ਔਖੇ ਰਹੇ ਵਿਚਾਰੇ, ਬੜੇ ਔਖੇ ਹੋ ਰਹੇ। ਜੀ ਜੀ ਜੀ, ਬਿਲਕੁਲ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ ਜੀ। ਬਸ ਇੰਨੀ ਗੱਲ ਕਰਨੀ ਸੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਿਲਕੁਲ। ਹਾਂਜੀ। ਸੋ ਇਹ ਸਾਰਾ ਕੁਝ ਦੇਖੋ ਚੱਲ ਰਿਹਾ। ਇੱਕ ਜਿਹੜੀ ਚਿੰਤਾ ਵਾਲੀਆਂ ਗੱਲਾਂ ਦੇ ਵਿੱਚੋਂ ਜਿਹੜੀਆਂ ਆ ਵੀ ਪੋਲਿਊਸ਼ਨ ਇੰਨਾ ਕੁ ਜ਼ਿਆਦਾ ਵੱਧ ਗਿਆ, ਜਿਹੜੇ ਮਾਈਕਰੋ ਪਲਾਸਟਿਕ ਜਿਹਨੂੰ ਆਖਿਆ ਜਾਂਦਾ ਨਾ, ਉਹ ਬੰਦੇ ਦੇ ਬਲੱਡ ਦੇ ਵਿੱਚ ਹੁਣ ਲੱਭਣੇ ਸ਼ੁਰੂ ਹੋ ਗਏ। ਉਹ ਅੱਛਾ, ਇਹ ਇੱਕ ਚਿੰਤਾ ਵਾਲੀ ਵਿਸ਼ਾ ਹੈ। ਹੁਣ ਕਈ ਵਾਰੀ ਨਾ ਆਪਾਂ ਗਰਮ ਕੱਪ, ਗਰਮ ਜਿਹੜੀ ਚਾਹ ਪੀਂਦੇ ਆ, ਕੌਫੀ ਪੀਂਦੇ ਆ, ਦੁੱਧ ਪੀਂਦੇ ਆ, ਉਹ ਪਲਾਸਟਿਕ ਦੇ ਗਲਾਸ ਦੇ ਵਿੱਚ ਕਈ ਵਾਰੀ ਪੀਣ ਲੱਗ ਜਾਂਦੇ ਆ। ਹਾਂਜੀ ਹਾਂਜੀ, ਠੀਕ ਹੈ ਨਾ। ਉਹ ਪਰਹੇਜ਼ ਕਰੋ। ਠੀਕ ਹੈ। ਕਹਿੰਦੇ ਵੀ ਜਦੋਂ ਹੀ ਗਰਮ ਦੁੱਧ ਜਾਂ ਚਾਹ ਜਾਂ ਕੋਈ ਵੀ ਚੀਜ਼ ਗਰਮ ਤੁਸੀਂ ਉਸ ਪਲਾਸਟਿਕ ਵਾਲੇ ਚੀਜ਼ 'ਚ ਪਾਉਂਦੇ ਆ, ਤਾਂ ਬਹੁਤ ਸਾਰੇ ਜਿਹੜੇ ਛੋਟੇ ਛੋਟੇ ਪੀਸ ਪਲਾਸਟਿਕ ਦੇ ਉਸ ਚੀਜ਼ ਦੇ ਵਿੱਚ ਮਿਲ ਜਾਂਦੇ ਆ
ਜੋ ਕਿ ਤੁਹਾਡੇ ਸਰੀਰ ਦੇ ਵਿੱਚ ਜਾਂਦੇ ਆ ਤੇ ਉਹ ਬਾਅਦ ਦੇ ਵਿੱਚ ਕਿੱਥੇ ਤੱਕ ਪਹੁੰਚ ਜਾਂਦੇ, ਆਪਣੀ ਬਲੱਡ ਸਟਰੀਮ ਤੱਕ ਪਹੁੰਚ ਜਾਂਦੇ ਆ ਤੇ ਉਹ ਫਿਰ ਨੁਕਸਾਨ ਤੁਹਾਡੇ ਲਈ ਜਿਹੜੇ ਉਹ ਕਰ ਸਕਦੇ ਹੈਗੇ ਆ। ਇਹ ਪਹਿਲੀ ਵਾਰੀ ਹੋਇਆ ਮਨੁੱਖ ਦੇ ਇਤਿਹਾਸ ਦੇ ਵਿੱਚ, ਮਾਰਚ ਮਹੀਨੇ 'ਚ ਜਿਹੜੀ ਸਟੱਡੀ ਪਬਲਿਸ਼ ਕੀਤੀ ਗਈ ਸੀਗੀ ਪ੍ਰਵੀਨ, ਵੀ ਜਿਹੜੇ ਮਾਈਕਰੋ ਪਲਾਸਟਿਕ ਆ ਉਹ ਹਿਊਮਨ ਬਲੱਡ ਦੇ ਵਿੱਚ ਜਿਹੜੇ ਉਹ ਪਾਏ ਜਾ ਰਹੇ ਆ। ਸੋ ਭਾਈ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ। ਐਵੇਂ ਨਹੀਂ ਦੇਖੋ ਪੁਰਾਣੇ ਜਿਹੜੇ ਸਿਆਣੇ ਆ ਉਹ ਕਹਿੰਦੇ ਵੀ ਜਾਂ ਮਿੱਟੀ ਵਾਲਿਆਂ 'ਚ ਪੀਂਦੇ ਸੀ ਜਾਂ ਲੋਹੇ ਵਾਲਿਆਂ 'ਚ ਪੀਂਦੇ ਸੀ, ਵੀ ਜੇ ਲੋਹਾ ਵੀ ਜਾਂਦਾ ਤਾਂ ਉਹ ਤਾਂ ਕੰਮ ਹੀ ਦਿੰਦਾ ਆ ਨਾ ਕੁਛ ਨਾ ਕੁਛ ਹਨਾ, ਵੀ ਉਹ ਸਾਰੀਆਂ ਚੀਜ਼ਾਂ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਣੀ, ਸੋ ਧਿਆਨ ਏਦਾਂ ਦੀਆਂ ਚੀਜ਼ਾਂ ਦਾ ਵੀ ਰੱਖਣਾ ਹੈ। ਜਦੋਂ ਬੂਟਾ ਸਿੰਘ ਜੀ ਫਲੱਡਿੰਗ ਦੀ ਗੱਲ ਕਰ ਰਹੇ ਸੀ ਤਾਂ ਮੈਨੂੰ ਪਾਕਿਸਤਾਨ ਦੇ ਫਲੱਡ ਯਾਦ ਆ ਗਏ। ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਹੜ੍ਹਾਂ ਨੇ ਮਚਾਈ ਤੇ ਪਾਕਿਸਤਾਨ ਦੀ ਵਸੋਂ ਦਾ 1/3 ਹਿੱਸਾ ਇਹਨਾਂ ਹੜ੍ਹਾਂ ਤੋਂ ਪ੍ਰਭਾਵਿਤ ਹੋਇਆ। ਪੂਰੇ ਦੇਸ਼ ਦੀ ਕੁਝ ਮਹੀਨੇ ਪਹਿਲੋਂ ਦੀਆਂ ਗੱਲਾਂ, ਹਾਂਜੀ ਕੁਝ ਮਹੀਨੇ ਪਹਿਲੋਂ ਦੀਆਂ ਗੱਲਾਂ ਨੇ। ਤੇ ਉਧਰ ਵੀ ਸਾਡੇ ਆਪਣੇ ਵਾਸਤੇ ਨੇ, ਸਾਰੀ ਧਰਤੀ ਤੇ ਇਨਸਾਨ ਵਾਸਤੇ ਸਾਰੇ ਆਪਣੇ ਹੀ ਹੈ। ਸੋ ਇਸ ਕਰਕੇ ਪਾਕਿਸਤਾਨ ਦੇ ਵਿੱਚ ਆਰਥਿਕ ਤੌਰ ਤੇ ਵੀ ਇਸ ਚੀਜ਼ ਨੇ ਖਾਸੀ ਢਾਲ ਹੈ, ਕਿਉਂਕਿ ਕੁਦਰਤੀ ਕਰੋਪੀ ਹੈ ਤੇ ਉਹਦਾ ਨੁਕਸਾਨ ਆਰਥਿਕ ਤੌਰ ਤੇ, ਖੇਤੀਬਾੜੀ ਤੌਰ ਤੇ, ਤੁਹਾਨੂੰ ਸਟਰਕਚਰ ਦੇ ਤੌਰ ਤੇ ਹੁੰਦਾ ਹੀ। ਆਪਾਂ ਦੇਖਿਆ ਘਰ ਢਹਿ ਜਾਂਦੇ ਲੋਕਾਂ ਦੇ, ਫਸਲਾਂ ਵਹਿ ਜਾਂਦੀਆਂ। ਪਾਕਿਸਤਾਨ ਦੇ ਵਿੱਚ ਵੈਸੇ ਵੀ ਮਹਿੰਗਾਈ ਜ਼ਿਆਦਾ ਸੀ, ਉੱਤੋਂ ਪੋਲੀਟੀਕਲ ਅਸਥਿਰਤਾ ਵੀ ਸੀਗੀ ਉੱਥੇ, ਤੇ ਉਹਨਾਂ ਚੀਜ਼ਾਂ ਨੇ ਫਿਰ ਇਹ ਸੰਕਟ ਨੂੰ ਸਗੋਂ ਹੋਰ ਡੂੰਘਾ ਕੀਤਾ। ਇਮਰਾਨ ਖਾਨ ਦਾ ਵੀ ਅਹੁਦਾ ਗਿਆ। ਸੋ ਉਹਨਾਂ ਦੇ ਹੜ੍ਹਾਂ ਦੇ ਵਿੱਚ ਜਿਹੜੇ ਪ੍ਰਭਾਵਿਤ ਹੋਏ ਸੀ ਉਹਨਾਂ ਦੇ ਨਾਲ ਵੀ ਆਪਣੀ ਹਮਦਰਦੀ। ਬਿਲਕੁਲ। ਤੇ ਦੇਖੋ ਦੋ ਚੀਜ਼ਾਂ ਪਾਕਿਸਤਾਨ ਦੇ ਵਿੱਚ ਵਾਪਰੀਆਂ ਇਸੇ ਸਾਲ 'ਚ। ਇੱਕ ਤਾਂ ਤੁਸੀਂ ਹੜ੍ਹਾਂ ਦੀ ਗੱਲ ਕੀਤੀ, ਠੀਕ ਹੈ ਨਾ, ਵੀ ਬਹੁਤ ਜ਼ਿਆਦਾ ਬਰਸਾਤ, ਅਚਾਨਕ ਸੋਕਾ ਵੀ ਨਾਲ ਪੈ ਰਿਹਾ ਸੀਗਾ। ਪਹਿਲਾਂ ਤਪਸ਼ ਇੰਨੀ 60 ਡਿਗਰੀ ਤੱਕ ਟੈਂਪਰੇਚਰ ਇੱਕ ਥਾਂ ਦੇ ਵਿੱਚ। ਬਿਲਕੁਲ। ਇਹ ਜਿਹੜੀ ਹੀਟ ਵੇਵ ਜਿਹੜੀ ਉਹ ਆਈ ਹੈ, ਕਲਾਈਮੇਟ ਚੇਂਜ ਨੂੰ ਦਰਸਾਉਂਦੀ ਹੋਈ ਉਹ ਜਿਹੜੀ ਚੀਜ਼ ਆ, ਇਹ ਚਿੰਤਾ ਪ੍ਰਗਟਾਉਣ ਵਾਲੀਆਂ, ਜਿਹੜੀਆਂ ਚਿੰਤਾ ਕਰਨ ਵਾਲੀਆਂ ਚੀਜ਼ਾਂ ਵੀ ਹੈਗੀਆਂ, ਵੀ ਆਪਾਂ ਕੁਦਰਤ ਨੂੰ ਹੁਣ ਕਿੱਦਾਂ ਕਰਨਾ। ਕੁਦਰਤੀ ਆਫਤਾਂ ਥੋੜੇ ਦਿਨ ਤੋਂ ਆਪਾਂ ਦੇਖ ਰਹੇ ਹਾਂ ਕਿੱਡੇ ਬਲਿਜ਼ਰਡ ਜਿਹੜੇ ਇਸ ਤਰ੍ਹਾਂ ਜਿਹੜੇ ਉਹ ਚੱਲ ਰਹੇ ਆ। ਕਈ ਬੇਮੌਸਮੀ ਵੀ ਕਹਿੰਦੇ ਆ, ਮੌਸਮ ਦੇ ਵਿੱਚ ਹੁੰਦੇ ਹੋਏ ਇੰਨੇ ਜ਼ਿਆਦਾ ਨਹੀਂ ਸੀ ਹੁੰਦੇ ਵੀ ਇੰਨੇ ਜ਼ਿਆਦਾ ਵਨਸ ਇਨ ਏ ਜਨਰੇਸ਼ਨ ਵਾਲੀ ਜਿਹੜੀਆਂ ਗੱਲਾਂ ਆ ਉਹ ਜਿਹੜੀਆਂ ਹੋ ਰਹੀਆਂ। ਆਪਾਂ ਨੂੰ ਭਾਈ ਧਿਆਨ ਇਸ ਦੇ ਵਿੱਚ ਦੇਣਾ ਜਿਹੜਾ ਉਹ ਚਾਹੀਦਾ ਹੈਗਾ। ਪ੍ਰਗਟਪਾਲ ਜੀ ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਪ੍ਰਗਟ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਮਿੱਤਰ ਪਿਆਰੋ, ਤੁਹਾਨੂੰ ਤੇ ਪੰਜਾਬੀ ਰੇਡੀਓ ਸੁਣਨ ਵਾਲਿਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਮੁਬਾਰਕਾਂ ਜੀ ਬਹੁਤ ਬਹੁਤ। ਤੇ ਦਿਨ ਤੇ ਰਾਤ, ਗਰਮੀ ਸਰਦੀ, ਧੁੱਪ ਛਾਂ, ਦੁੱਖ ਸੁੱਖ, ਮਸਕੀਨ ਸਾਹਿਬ ਦੱਸ ਰਹੇ ਵੀ ਅਸੀਂ ਸਿਰਫ ਸੁੱਖਾਂ ਦੀ ਅਰਦਾਸ ਕਰਾਉਣ ਜਾਂਦੇ ਹਾਂ, ਦੁੱਖਾਂ ਦੀ ਵੀ ਨਾਲ ਹੀ ਹੁੰਦੀ ਹੈ। ਜੀ ਜੀ। ਤੇ ਚੜ੍ਹਦੀ ਕਲਾ 'ਚ ਜਿੱਦਾਂ ਤੁਸੀਂ ਕਿਹਾ ਰਹਿਣਾ ਚਾਹੀਦਾ। ਇਹ ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਸਾਰੇ ਤਰ੍ਹਾਂ ਜਿਹੜਾ ਆਉਂਦੇ ਆ ਜੀ, ਸਾਰੇ ਦਿਨ ਇੱਕੋ ਜਿਹੇ ਨਹੀਂ, ਰੁੱਤਾਂ ਵਾਂਗੂ ਰਹਿੰਦੇ, ਤੁਹਾਨੂੰ ਦੱਸਿਆ ਜੀ। ਹਾਂਜੀ। ਤੇ ਜਿੰਨੀ ਤੁਸੀਂ ਚੰਗੇ ਢੰਗ ਨਾਲ ਲੋਕਾਂ ਨੂੰ ਜਾਣਕਾਰੀ ਦਿੰਦੇ ਜੇ, ਨਾਲ ਜੋੜਦੇ ਜੇ, ਭਾਵੇਂ ਇਲੈਕਸ਼ਨ ਹੋਵੇ, ਭਾਵੇਂ ਕੋਈ ਹੋਰ ਕਿਸੇ ਗੁਰਪੁਰਬ ਹੋਣ, ਦਿਨ ਦਿਹਾੜ ਆਪਣੇ ਸਿੱਖਾਂ ਦੇ ਹੋਣ, ਦੂਜੇ ਹੋਣ, ਜੀ ਜੀ, ਇੰਜੋਏਮੈਂਟ ਵੀ ਕਰਾਉਂਦੇ ਜੇ। 24 ਘੰਟੇ ਗੀਤ ਸੰਗੀਤ ਵੀ ਚੱਲਦਾ ਵਾ, ਗੁਰਬਾਣੀ ਵੀ ਚੱਲਦੀ ਹੈ। ਜਿਹੜੀ ਵੀ ਕੋਈ ਸੁਗੰਧ ਲੈਣੀ ਚਾਹੁੰਦਾ ਲੈ ਸਕਦਾ ਜੀ। ਤੇ ਸਭ ਤੋਂ ਜੇ ਜ਼ਿਆਦਾ ਨੰਬਰ ਤੁਹਾਡੇ ਸਾਰੇ ਦਿਨ ਦੇ ਪ੍ਰੋਗਰਾਮ 'ਚੋਂ ਦੇਣੇ ਹੁਣ ਤੇ ਉਹ ਅਪਡੇਟ ਅਮਰੀਕਾ ਹੀ ਆ ਜੀ, ਜਿਹਦੇ 'ਚ ਖਬਰਾਂ ਦੇ ਨਾਲ ਸਾਰੀ ਜਿਹੜੀ ਅਮਰੀਕਾ ਦੀ ਇੱਕ ਇੱਕ ਗੱਲ ਦੀ ਜਾਣਕਾਰੀ ਆ, ਬੜੇ ਡਿਟੇਲ 'ਚ ਤੁਸੀਂ ਸਮਝਾਉਂਦੇ ਤੇ ਦੱਸਦੇ ਜੀ। ਜੀ ਜੀ, ਧੰਨਵਾਦ ਜੀ। ਮੈਂ ਹੁਣ ਵੀ ਤੁਹਾਡਾ ਸਵੇਰੇ ਦੀ ਸੁਣਿਆ, ਹੁਣ ਉਹ ਨਾਲ ਉਹ ਵੀ ਸੁਣ ਰਿਹਾ ਹੈ। ਤੇ ਅੱਜ ਤੁਹਾਡਾ ਜਿਹੜਾ ਵਧਾਈਆਂ ਦਾ ਵੀ ਸਿਲਸਿਲਾ ਫੀਡਬੈਕ ਹੀ ਜੀ, ਉਹ ਸਮਝੋ ਵੀ ਤੁਹਾਡੇ ਅਪਡੇਟ ਅਮਰੀਕਾ ਵਾਲੇ ਪ੍ਰੋਗਰਾਮ 'ਚ ਮੈਂ ਹੁਣ ਤੁਹਾਨੂੰ ਸਭ ਕੁਝ ਦੱਸ ਰਿਹਾ। ਧੰਨਵਾਦ ਜੀ। ਥੈਂਕ ਯੂ ਜੀ, ਮਿਹਰਬਾਨੀ ਪ੍ਰਗਟ ਜੀ, ਬੜੀ ਮਿਹਰਬਾਨੀ, ਥੈਂਕ ਯੂ ਜੀ। ਜੀ ਆਪਣੇ ਅਗਲੇ ਕਾਲਰ ਨੇ ਹਰਜੋਤ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਆਉਣ ਵਾਲੇ ਦੀਆਂ ਬਹੁਤ ਵਧਾਈਆਂ ਜੀ, ਤੇ ਤੁਹਾਨੂੰ ਵੀ। ਸੋ 2 ਪੁਆਇੰਟ ਜ਼ਰੂਰ ਡਿਸਕਸ ਕਰਨੇ ਆ। ਨੈਗੇਟਿਵ ਬਹੁਤ ਕੁਛ ਹੁੰਦਾ ਆਪਣੇ। ਹੁਣ ਜਿੱਦਾਂ ਪਹਿਲਾਂ ਭਾਈ ਸਾਹਿਬ ਆਏ ਸੀ ਵੀ ਕੁਛ ਨਹੀਂ, ਕੰਮ ਨਹੀਂ ਹੋ ਰਿਹਾ। ਇੱਕ ਤਾਂ ਇਹ ਹੈ ਨਾ, ਜਿੰਨੇ ਵੀ ਮੇਰੇ ਟਰੱਕਰ ਭੈਣ ਭਰਾ ਆ ਜਾਂ ਟਰੱਕਿੰਗ ਬਿਜ਼ਨਸ 'ਚ ਆ ਜਿਹੜੇ ਸੁਣ ਰਹੇ, ਖਾਸ ਕਰਕੇ ਤੁਹਾਡਾ ਕੰਮ ਸਲੋ ਆ ਨਾ, ਘੱਟੋ ਘੱਟ ਇੱਕ ਅੱਧੀ ਕਲਾਸ ਲੈ ਲਓ। ਕਾਲਜ 'ਚ ਆਨਲਾਈਨ ਕਲਾਸਾਂ ਮਿਲ ਜਾਂਦੀਆਂ। ਇੱਕ ਇੰਗਲਿਸ਼ ਦੀ ਬਹੁਤ ਜ਼ਰੂਰੀ ਆ ਤੇ ਇੱਕ ਫਾਈਨੈਂਸ, ਵੀ ਕਿੱਦਾਂ ਆਪਾਂ ਫਾਈਨੈਂਸ਼ੀਅਲੀ ਸਟਰੋਂਗ ਰਹਿਣਾ ਹੈਗਾ ਆ, ਕਿੱਥੇ ਕੀ ਖਰਚਣਾ ਕੀ ਨਹੀਂ,
ਅੱਜ ਕੱਲ ਬਹੁਤ ਕਲਾਸਾਂ ਹੈਗੀਆਂ। ਸੋ ਦੂਜੇ ਨੰਬਰ ਤੇ ਆਪਣੀ ਕਮਿਊਨਿਟੀ ਬਹੁਤ ਆ ਗਈ ਆ, ਰਿਟਾਇਰ ਬਹੁਤ ਹੋ ਗਏ ਆ। ਆਪਾਂ ਕੀ ਕਰਦੇ ਆ, ਜਦੋਂ ਰਿਟਾਇਰ ਹੋ ਜਾਂਦੇ ਆ ਤੇ ਚੁੱਪ ਕਰਕੇ ਆਪਾਂ ਉਹ ਟੀਵੀ ਦੇ ਮੂਹਰੇ ਬਹਿ ਜਾਂਦੇ ਹੈਗੇ ਆ ਜੀ। ਤੇ ਪਲੀਜ਼ ਜਿੰਨੇ ਵੀ ਰਿਟਾਇਰ ਕਦੇ ਆਪਾਂ ਦੇਖਦੇ ਹੀ ਆ ਹਸਪਤਾਲਾਂ ਚ ਉਹ ਉੱਥੇ 90 ਸਾਲਾਂ ਦੇ ਬਜ਼ੁਰਗ ਵੀ ਜਿਹੜੇ ਆ ਉਹ ਸੇਵਾ ਕਰਨ ਲੱਗੇ ਹੁੰਦੇ ਆ। ਕਿਸੇ ਨੂੰ ਰੇਹੜੀ 'ਚ ਲੈ ਕੇ ਜਾ ਰਿਹਾ, ਕਿਸੇ ਨੂੰ ਕੋਈ ਡਾਇਰੈਕਸ਼ਨ ਦੇ ਰਿਹਾ, ਕੋਈ ਕਾਊਂਟਰ ਤੇ ਬੈਠਾ। ਸੋ ਜਿੱਥੇ ਵੀ ਜਿੱਦਾਂ ਹੁਣ ਕਈ ਪੜ੍ਹੇ ਲਿਖੇ ਆ ਇੱਥੇ ਕੰਮ ਕਰਦੇ 20 ਸਾਲ 25 ਸਾਲ ਹੋ ਗਏ ਰਿਟਾਇਰ ਹੋ ਗਿਆ, ਵਲੰਟੀਅਰ ਕੰਮ ਜ਼ਰੂਰ ਕਰੋ ਕਿਤੇ ਨਾ ਕਿਤੇ। ਤੇ ਜਿੰਨੇ ਵੀ ਮੇਰੇ ਸੁਣ ਰਹੇ ਆ, ਚਾਹੇ ਮੇਰੇ ਤੋਂ ਜ਼ਿਆਦਾ ਉਮਰ ਦੇ ਆ, ਛੋਟੇ ਉਮਰ ਦੇ ਆ, ਦਸਤਾਰ 'ਚ ਜਾ ਕੇ ਕਿਤੇ ਵਲੰਟੀਅਰ ਕੰਮ ਕਰ ਸਕਦੇ ਤਾਂ ਸਭ ਤੋਂ ਵਧੀਆ ਹੈਗੀ ਆ। ਕਿਉਂਕਿ ਲੋਕਾਂ ਨੂੰ ਪਤਾ ਲੱਗੇ ਵੀ ਆਪਾਂ ਇਸ ਮੁਲਕ 'ਚ ਹੀ ਆ, ਇੱਥੇ ਰਹਿਣ ਵਾਲੇ ਆ। ਇਹ ਜ਼ਰੂਰ ਕਰੋ। ਜੇ ਚਲੋ ਉਹ ਨਹੀਂ ਕਰ ਸਕਦੇ, ਘੱਟੋ ਘੱਟ ਜੇ ਕੋਈ ਤੁਹਾਨੂੰ ਪਤਾ ਤੁਹਾਡੀ ਸਟਰੀਟ ਤੇ ਤੁਹਾਡੇ ਲਾਗੇ ਚਾਗੇ ਕੋਈ ਬੰਦੇ ਕੋਲ ਰਾਈਡ ਨਹੀਂ ਹੈਗੀ, ਉਹਨੂੰ ਰਾਈਡ ਦੇ ਦਿਓ। ਪਾਰਕ ਜਾਣਾ ਆ, ਗੁਰਦੁਆਰੇ ਜਾਣਾ ਆ, ਹੋਰ ਕਿਤੇ ਘੁੰਮਣ ਜਾ ਰਹੇ ਆ। ਸੋ ਇਹ ਵਲੰਟੀਅਰ ਵਾਲਾ ਕੰਮ ਜ਼ਰੂਰ ਕਰੋ। ਇਹ ਨਾ ਕਰੋ ਕਿ ਘਰ ਬੈਠ ਕੇ ਆਪਾਂ ਟੀਵੀ ਦੇਖੀ ਜਾਈਏ ਤਾਂ ਫੋਨ ਦੇ ਉੱਤੇ ਬੈਠੇ ਯੂਟਿਊਬਾਂ ਚੁੱਪ ਕਰਕੇ ਦੇਖੀ ਜਾਈਏ। ਇਹ ਕੰਮ ਇਹ ਸੋਚੋ ਵੀ 2023 ਚ ਅਸੀਂ ਕੁਛ ਨਾ ਕੁਛ ਕਰਨਾ ਜ਼ਰੂਰ ਆ। ਗਿਵ ਸਮਥਿੰਗ ਬੈਕ ਟੂ ਕਮਿਊਨਿਟੀ, ਜਿੱਦਾਂ ਕਹਿੰਦੇ ਹੁੰਦੇ ਆ ਨਾ ਵੀ ਜਿੱਥੇ ਇੰਨਾ ਚਿਰ ਆਪਾਂ ਸਾਰਿਆਂ ਦੀ ਮਦਦ ਵੀ ਲਈ ਕੀਤੀ ਵੀ ਆ ਤੇ ਹੁਣ ਮੌਕਾ ਆ ਤੇ ਭਾਈ ਸੇਵਾ ਜਿਹੜੀ ਉਹ ਵੱਧ ਤੋਂ ਵੱਧ ਜਿਹੜੀ ਜਿੰਨੀ ਕਰ ਸਕਦਾ ਆ ਉਹ ਕਰੇ ਜੀ। ਥੈਂਕ ਯੂ ਜੀ। ਥੈਂਕ ਯੂ, ਧੰਨਵਾਦ ਜੀ। ਆਪਣੇ ਅਗਲੇ ਕਾਲਰ ਨੇ ਸਤਨਾਮ ਸ਼ੇਰਗਿੱਲ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਸੰਸਾਰ ਨੂੰ ਵਧਾਈਆਂ ਜੀ ਨਵੇਂ ਸਾਲ ਦੀਆਂ। ਜੀ 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 ਤੁਹਾਨੂੰ ਵੀ ਹਾਂਜੀ, ਤੁਹਾਡੀ ਟੀਮ ਨੂੰ ਵੀ। ਬਾਕੀ ਪ੍ਰੋਗਰਾਮ ਬਹੁਤ ਵਧੀਆ ਆ। ਅਸੀਂ ਤਾਂ ਇੱਥੇ ਰੇਡੀਓ ਸੁਣ ਕੇ ਮਾਸਟਰ ਕਰ ਲਈ ਜੀ। ਮਾਸਟਰ ਬਹੁਤ ਵਧੀਆ ਜੀ। ਜੀ ਮਾਸਟਰ ਕਰ ਲਏ ਸੀ ਰੇਡੀਓ ਸੁਣ ਥੋੜਾ ਪੜ੍ਹੇ ਹੋਏ ਸੀ ਜੀ। ਤੇ ਬਾਕੀ ਹੈਗਾ ਵੀ ਅਸੀਂ ਬੇਨਤੀ ਕਰਾਂਗੇ ਇੱਕ ਬਈ ਆ ਜਿਹੜਾ ਆਤਮ ਆਨੰਦ ਪ੍ਰੋਗਰਾਮ ਹੈ ਇਹਦੇ ਵਿੱਚ ਖੁਸ਼ੀ ਦੀ, ਗਮੀ ਦੀ, ਗੁਰਦਾਰੇ ਦੀ ਐਡ ਕਰੋ ਜੀ। ਹੋਣੀ ਚਾਹੀਦੀ ਐਡ। ਉਹ ਤਾਂ ਸਾਨੂੰ ਵੀ ਪਤਾ ਵੀ ਐਡਾਂ ਤੋਂ ਬਗੈਰ ਕੰਮ ਨਹੀਂ ਚੱਲਣਾ। ਪਰ ਜਦੋਂ 6-6 7-7 ਐਡਾਂ ਆਉਂਦੀਆਂ ਉਹ ਸ਼ਬਦ ਨਿਕਲ ਜਾਂਦਾ ਜੀ। ਭਾਈ ਇੰਨੀ ਬੇਨਤੀ ਕਰਦੇ ਹੋ ਇਹਦੇ ਵਿੱਚ ਨਾਲੇ ਕੋ ਢਾਡੀ ਰੰਗ ਪ੍ਰੋਗਰਾਮ ਤੇ ਹੋਣਾ ਚਾਹੀਦਾ ਸਭ ਕੁਝ ਵੀ ਨਹੀਂ ਵਾਲਾ ਹੋਣਾ ਚਾਹੀਦਾ ਜੀ। ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਸੋ ਬਿਲਕੁਲ ਜੀ, ਇਹ ਦੱਸ ਦਿੱਤਾ ਤੁਸੀਂ ਤੇ ਸੁਣ ਵੀ ਰਹੇ ਆ ਤੇ ਜ਼ਰੂਰ ਉਹਨਾਂ ਨੂੰ ਦੱਸਾਂਗੇ। ਬਾਕੀ ਇੱਕ ਚੀਜ਼ ਆਪਾਂ ਕਲੀਅਰ ਕਰਦੇ ਜਾਈਏ, ਜਿਹੜਾ ਸ਼ੋਕ ਸਮਾਚਾਰ ਹੁੰਦਾ ਉਹਦਾ ਕੋਈ ਵੀ ਪ੍ਰਾਈਸ ਨਹੀਂ ਹੁੰਦਾ, ਉਹਦਾ ਕੋਈ ਅਸੀਂ ਇਹਦੀ ਪੇਮੈਂਟ ਨਹੀਂ ਆ। ਉਹ ਇੱਕ ਕਮਿਊਨਿਟੀ ਲਈ ਜਾਣਕਾਰੀ, ਸਰਵਿਸ ਦੀ ਜਾਣਕਾਰੀ। ਉਹ ਜੇ ਤੁਹਾਡੇ ਵੀ ਕਈ ਵਾਰੀ ਦੱਸਣ ਦਾ ਕਾਰਨ ਕੀ, ਕਈ ਵਾਰੀ ਕੋਈ ਸੋਚਦਾ ਵੀ ਪਤਾ ਨਹੀਂ ਕੀ ਇਹਨਾਂ ਨੂੰ ਮਿਲਦਾ, ਏਦਾਂ ਨਹੀਂ ਆ। ਜਿਹੜਾ ਕਰਵਾਉਣ ਵਾਲਾ ਉਹਨੂੰ ਵੀ ਹੁੰਦਾ, ਕਿਉਂਕਿ ਸਾਰਿਆਂ ਦੇ ਕੋਈ ਦੂਰੋਂ ਪਿੰਡਾਂ ਤੋਂ ਲਾਗੇ ਛਾਗੇ ਉਹ ਇੱਕ ਦੂਜੇ ਨੂੰ ਜਿਹੜੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਅਦਰਵਾਈਜ਼, ਕਿਉਂਕਿ ਜਿਹਦੇ ਘਰੇ ਮਰ ਕੋਈ ਉਹਨੇ ਕਾਲ ਕਰਕੇ ਤੇ ਸਾਰਿਆਂ ਨੂੰ ਦੱਸਣੋ ਜਿਹੜਾ ਹੋ ਰਿਹਾ ਹਨਾ। ਵਿਆਹ ਦਾ ਸੱਦਾ ਨਹੀਂ ਆ ਵੀ ਜਿਹੜਾ ਦੇਣਾ। ਬਿਲਕੁਲ। ਸੋ ਇਹਦੇ ਤੇ ਕਰਕੇ ਤੁਸੀਂ ਅਨਾਉਂਸਮੈਂਟ ਜਿਹੜੀ ਉਹ ਜਦੋਂ ਹੋ ਜਾਂਦੀ ਹੈ ਕਰਵਾ ਦਿੱਤੀ ਜਾਂਦੀ ਹੈ, ਫਿਰ ਪਤਾ ਲੱਗ ਜਾਂਦਾ ਆ ਇਹੋ ਜਿਹੇ ਦੁੱਖ ਦੇ ਮੌਕੇ ਦੇ ਉੱਤੇ। ਫਿਰ ਇੱਕ ਦੂਜੇ ਦੇ ਜਿਹੜੇ ਸਕੇ ਸੰਬੰਧੀ ਹੁੰਦੇ ਆ, ਦੋਸਤ ਮਿੱਤਰ ਹੁੰਦੇ ਆ, ਦੂਰ ਹੁੰਦੇ ਆ, ਪੇਂਡੂ ਹੁੰਦੇ ਆ, ਉਹ ਫਿਰ ਪਹੁੰਚ ਜਾਂਦੇ ਆ। ਉਹ ਇੱਕ ਦੂਜੇ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਲੈਂਦੇ ਆ। ਸੋ ਉਹਦਾ ਕੋਈ ਵੀ ਪ੍ਰਾਈਸ ਨਹੀਂ ਹੁੰਦਾ, ਉਹਦੀ ਜਿਹੜਾ ਕੋਈ ਮਨੀ ਨਹੀਂ ਲਈ ਜਾਂਦੀ, ਉਹ ਸਿਰਫ ਕਮਿਊਨਿਟੀ ਦੀ ਸੇਵਾ ਲਈ ਹੀ ਉਹ ਅਨਾਉਂਸਮੈਂਟ ਕੀਤੀਆਂ ਜਾਂਦੀਆਂ। ਹਾਂਜੀ ਬਿਲਕੁਲ। ਪੰਜਾਬੀ ਰੇਡੀਓ USA ਤੁਹਾਡੇ ਦੁੱਖਾਂ ਸੁੱਖਾਂ ਦਾ ਵੀ ਭਾਈਵਾਲ ਹੈ। ਅਸੀਂ ਇਕੱਲੀ ਜਾਣਕਾਰੀ ਤੱਕ ਹੀ ਸੀਮਿਤ ਨਹੀਂ ਗੇ। ਬਿਲਕੁਲ। ਹਾਂਜੀ ਜੀ। ਜਸਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮੈਂ ਹੁਸਟਨ ਟੈਕਸਸ ਤੋਂ ਬੋਲਦਾ ਸੀ, ਜਸਵਿੰਦਰ ਸਿੰਘ ਪਾਰਸ। ਸਤਿ ਸ਼੍ਰੀ ਅਕਾਲ ਜੀ। ਤੇ ਤੁਹਾਡਾ ਰੇਡੀਓ ਸੁਣ ਕੇ ਟਰੱਕ ਚਲਾਈਦਾ ਹੈਗਾ ਤੇ ਕਿੱਥੇ ਕੀ ਚੱਲਦਾ ਪਿਆ, ਕੀ ਵੈਦਰ ਹੈ ਜਾਂ ਕੀ ਸਿਆਸਤ ਚੱਲਦੀ ਜਾਂ ਕੀ ਆਪਣੇ USA 'ਚ ਪੰਜਾਬੀਆਂ ਦਾ ਚੱਲਦਾ ਪਿਆ। ਤੇ ਬਹੁਤ ਵਧੀਆ ਤੇ ਦਿਲੋਂ ਧੰਨਵਾਦ ਕਰਦੇ ਹਾਂ ਤੁਹਾਡਾ ਜੀ। ਤੇ ਤੁਹਾਡੇ ਸ਼ਾਨ 'ਚ 2 ਲਾਈਨਾਂ ਗਾ ਕੇ ਕੁਝ ਕਹਿਣਾ ਚਾਹੁੰਦਾ ਰੇਡੀਓ ਬਾਰੇ ਤੇ ਆਪਣੇ ਬਾਰੇ। ਜੀ ਜੀ। ਕੀ ਸਿਫਤ ਕਰਾਂ ਪੰਜਾਬੀਆਂ ਦੀ, ਸਾਰੇ ਜੱਗ ਨਾਲੋਂ ਵੱਧ ਇਹ ਜੱਚਦੇ ਨੇ। ਖੁਸ਼ੀ ਵੇਲੇ ਗੱਭਰੂ ਤੇ ਮੁਟਿਆਰਾਂ
ਰਲ ਸ਼ੌਕ ਦੇ ਨਾਲ ਨੱਚਦੇ ਨੇ। ਇੱਥੇ ਵੀ ਪੰਜਾਬੀਆਂ ਦੀ ਉੱਥੇ ਵੀ ਪੰਜਾਬੀਆਂ ਦੀ, ਇੱਥੇ ਵੀ ਪੰਜਾਬੀਆਂ ਦੀ ਉੱਥੇ ਵੀ ਪੰਜਾਬੀਆਂ ਦੀ, ਹੁਣ ਤਾਂ ਪੰਜਾਬੀਆਂ ਦੀ ਚੱਲੇ ਨੀ ਚੱਲੇ, ਪੰਜਾਬੀਆਂ ਦੀ ਹੋ ਗਈ ਬੱਲੇ ਨੀ ਬੱਲੇ, ਪੰਜਾਬੀਆਂ ਦੀ ਹੋ ਗਈ ਬੱਲੇ ਨੀ ਬੱਲੇ, ਪੰਜਾਬੀ ਰੇਡੀਓ ਦੀ ਹੋ ਗਈ ਬੱਲੇ ਨੀ ਬੱਲੇ। ਕਿਆ ਬਾਤ ਹੈ। ਪੰਜਾਬੀਆਂ ਦੀ ਸ਼ਾਨ ਹੈ ਭਾਜੀ, ਜਿੱਥੇ ਜਾਂਦੇ ਨੇ ਜੀ ਉੱਥੇ ਆਪਣਾ ਰੋਬ, ਆਪਣਾ ਰੁਤਬਾ ਤੇ ਆਪਣੀ ਸ਼ਾਨ ਆਪਣੇ ਮਿਹਨਤ ਨਾਲ ਮਨਵਾ ਲੈਂਦੇ ਨੇ। ਮੈਂ ਹਜੇ ਵੀ ਟਰੱਕ ਚਲਾ ਰਿਹਾ, ਕਿਆ ਬਾਤ। ਟਰੱਕ ਚਲਾਉਂਦੇ ਚਲਾਉਂਦੇ ਮੈਂ ਕਿਹਾ ਚਲੋ 2 ਲਾਈਨਾਂ ਤੁਹਾਡੇ ਨਾਲ ਸ਼ੇਅਰ ਕਰਦਾ। ਬਹੁਤ ਵਧੀਆ। ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਭਾਜੀ। ਬਹੁਤ ਮਿਹਰਬਾਨੀ ਜੀ, ਮਿਹਰਬਾਨੀ ਪੂਰੇ ਜੱਗ ਨੂੰ ਜੀ। ਤੁਹਾਨੂੰ ਵੀ ਬਹੁਤ ਵਧੀਆ ਤੇ ਸ਼ੁਕਰੀਆ ਜੀ। ਤੁਸੀਂ ਵੀ ਇਸੇ ਤਰ੍ਹਾਂ ਗਾਉਂਦੇ ਰਹੋ, ਜਗਮਗਾਉਂਦੇ ਚੜ੍ਹਦੀ ਰਹੋ, ਕਲਾ ਚ ਰਹੋ। ਚੜ੍ਹਦੀ ਕਲਾ ਚ। ਬਹੁਤ ਸ਼ੁਕਰੀਆ। ਥੈਂਕ ਯੂ ਭਾਜੀ, ਥੈਂਕ ਯੂ ਜੀ। ਮੋਹਨ ਲਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਹੁੰਦਾ, ਬੜਾ ਵਧੀਆ ਸੁਣੀਦਾ, ਬਹੁਤ ਵਧੀਆ ਟਾਈਮ ਪਾਸ ਹੁੰਦਾ ਜੀ। ਕਰੋਗੇ ਤੇ ਰੁਕਣਾ ਨਹੀਂ, ਨਾ ਕਰੋਗੇ ਤਾਂ ਮੁੱਕਣਾ ਨਹੀਂ। ਕੋਈ ਵੀ ਕੰਮ ਕਰੋ ਹਾਂਜੀ ਤੇ ਮੁੱਕਣਾ ਨਹੀਂਗਾ। ਉਹਨੂੰ ਅਹਿਸਾਸ 23 ਕਰੋ ਜੀ ਜੀ। ਬਾਕੀ ਤੁਹਾਨੂੰ ਮੈਂ ਇੱਕ ਪੰਜਾਬੀ ਰੇਡੀਓ ਨੂੰ ਗਿਫਟ ਵੀ ਮਿਲਿਆ ਇੰਡੀਆ ਵੱਲੋਂ, ਉਹ ਪਿਆਰੀ ਜੀ ਆਵਾਜ਼ ਆਈ ਹੈ। ਮੇਰਾ 2022 ਚ ਆਵਾਜ਼ ਆਈ ਤੁਹਾਡੀ, ਬੜੀ ਪਿਆਰੀ ਜੀ। ਬਿਲਕੁਲ ਜੀ, ਮਾਰਚ ਚ ਜੀ। ਮੋਰੇ ਬੈਠੀ ਆਵਾਜ਼। ਜੀ ਜੀ, ਅੱਛਾ ਮੇਰੀ ਗੱਲ ਜੀ। ਉਹ ਕਈ ਵੀ ਗਿਫਟ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹ ਗਿਫਟ ਆ। ਜੀ ਜੀ, ਬਹੁਤ ਬਹੁਤ ਧੰਨਵਾਦ। ਪਿਆਰਾ ਜਿਹਾ ਗਿਫਟ ਬੜਾ ਵਧੀਆ ਮਿਲਿਆ ਜੀ ਪੰਜਾਬੀ ਰੇਡੀਓ USA ਨੂੰ ਜੀ। ਬਹੁਤ ਵਧੀਆ ਧਿਆਨ ਨਾਲ ਸੁਣੀ ਦੀ ਹੈ ਖਬਰ, ਕੋਈ ਵੀ ਪ੍ਰੋਗਰਾਮ ਹੋਵੇ ਤੁਹਾਡਾ, ਬੜੇ ਪਿਆਰ ਨਾਲ ਆਵਾਜ਼, ਬੜੀ ਪਿਆਰੀ ਆਵਾਜ਼ ਹੈ। ਧੰਨਵਾਦ ਜੀ। ਜੀ ਥੈਂਕ ਯੂ ਮਿਹਰਬਾਨੀ। ਸੋ ਬਿਲਕੁਲ ਪ੍ਰਵੀਨ ਹੋਣਾ ਦਾ ਨਾਲ ਸਾਥ ਤਾਂ ਕਈ ਸਾਲਾਂ ਤੋਂ ਹਾਂਜੀ, ਤੇ ਇਹ ਆ ਵੀ ਹਾਂ ਅਮਰੀਕਾ ਦੇ ਸਟੂਡੀਓ ਵਿੱਚ ਸਾਥ ਇਸ ਸਾਲ ਬਣਿਆ ਆ। ਸੋ ਇਹ ਵੀ ਤੁਸੀਂ ਪਹਿਲੇ ਹੀ ਨਵਾਂ ਸਾਲ ਇੱਥੇ ਮਨਾਉਣਾ, ਉਹ ਤਾਂ ਗੱਲ ਤਾਂ ਇੱਕ ਹੀ ਆ ਉਦਾਂ। ਹਾਂਜੀ ਬਿਲਕੁਲ। ਉੱਥੇ ਵੀ ਪਰਿਵਾਰ ਨਾਲੇ ਵੀ ਹੁਣ ਪਰਿਵਾਰ ਹੀ ਆ। ਹਾਂਜੀ ਬਿਲਕੁਲ, ਸਾਰੇ ਜਾਣੇ। ਸੋ ਇਹ ਦੇਖੋ ਪਿਆਰ ਕਰਦੇ ਨੇ, ਮੁਹੱਬਤ ਕਰਨ ਵਾਲੇ ਲੋਕ ਨੇ, ਜਿੱਦਾਂ ਕਹਿ ਲਓ ਵੀ ਇੱਕ ਦੂਜੇ ਦੇ ਨਾਲ। ਸੋ ਚੰਗਾ ਲੱਗਦਾ ਆ। ਹਾਂਜੀ ਬਿਲਕੁਲ। ਇੱਥੇ ਇਹ ਫਰਕ ਆ ਵੀ ਤੁਹਾਨੂੰ, ਤੁਸੀਂ ਅਪਰੋਚੇਬਲ ਹੋ, ਮਤਲਬ ਸਾਰਿਆਂ ਨਾਲ ਮਿਲਦੇ ਹੋ, ਬਾਹਰ ਸੰਗਤ ਮਿਲਦੀ ਹੈ। ਜਦੋਂ ਆਪਾਂ ਗੁਰਪੁਰਬ ਤੇ ਜਾਈਦਾ ਜਾਂ ਹੋਰ ਵੱਖ-ਵੱਖ ਸਮਾਗਮਾਂ ਤੇ, ਉੱਥੇ ਸਿਰਫ ਇਹ ਸੀਗਾ ਕਿ ਇੱਕ ਪ੍ਰੋਗਰਾਮ ਰਾਹੀਂ ਜੋੜ ਮੇਲ ਸਬੱਬ ਬਣਿਆ ਹੋਇਆ ਸੀ। ਇੱਕ ਪ੍ਰੋਗਰਾਮ ਦੇ ਵਿੱਚ ਹੀ ਆਵਾਜ਼ ਆਉਂਦੀ ਸੀ। ਇੱਥੇ ਕਿੰਨੇ ਤਰ੍ਹਾਂ ਦੇ ਪ੍ਰੋਗਰਾਮ, ਕਿੰਨੇ ਤਰ੍ਹਾਂ ਦੇ ਲੋਕਾਂ ਦੇ ਨਾਲ ਗੱਲਬਾਤ। ਸੋ ਇੱਥੋਂ ਦਾ ਇੱਕ ਵੱਖਰਾ ਤਜਰਬਾ ਸ਼ਾਨਦਾਰ ਹੈ ਜੀ। ਬਿਲਕੁਲ। ਸੋ ਇਹ ਬਹੁਤ ਵਧੀਆ ਆ। ਹਾਂਜੀ। ਇੱਕ ਹੋਰ ਚੰਗੀਆਂ ਖਬਰਾਂ ਵੀ ਜ਼ਰੂਰ ਹੋਣੀਆਂ ਚਾਹੀਦੀਆਂ। ਬਿਲਕੁਲ ਹੋਣੀਆਂ ਚਾਹੀਦੀਆਂ। ਜੋਇਸ ਨਾਂ ਦੀ ਇੱਕ ਬੀਬੀ ਆ, 90 ਸਾਲਾਂ ਦੀ, ਗ੍ਰੇਟ ਗ੍ਰੈਂਡ ਮਦਰ ਜਿਹਨੂੰ ਆਖਿਆ ਜਾਂਦਾ ਹੈ ਵੀ ਪੜਦਾਦੀ ਜਿੱਦਾਂ ਹਨਾ, ਉਸ ਜਨਰੇਸ਼ਨ ਦੀ। ਹਾਂਜੀ। ਉਹਨੇ 71 ਸਾਲ ਪਹਿਲਾਂ ਕਾਲਜ ਚ ਐਨਰੋਲ ਕੀਤਾ ਸੀ, ਪਰ ਡਿਗਰੀ ਨਹੀਂ ਪੂਰੀ ਕਰ ਸਕੀ ਸੀ। ਉਹ ਅੱਛਾ। ਉਹ ਇਸੇ ਮਹੀਨੇ ਉਹ ਡਿਗਰੀ ਉਹਨੇ ਪੂਰੀ ਕੀਤੀ। ਜੀ ਜੀ। 71 ਸਾਲਾਂ ਬਾਅਦ ਹਾਂਜੀ ਜਿਹੜਾ ਉਸਨੇ ਇਹ ਡਿਗਰੀ ਜਿਹੜੀ ਉਹ ਪੂਰੀ ਕੀਤੀ ਸੀਗੀ। ਸੋ ਕਮਾਲ ਦੀ ਗੱਲ ਆ। ਜਜ਼ਬਾ ਹੈ ਲੋਕਾਂ 'ਚ, ਜਜ਼ਬਾ ਹੈ। ਦੇਖੋ ਇਹ ਏਦਾਂ ਦੇ ਜਜ਼ਬੇ ਜਿਹੜੇ ਉਹ ਚਾਹੀਦੇ ਨੇ ਵੀ, ਤਾਂ ਕੀ ਹੋਇਆ ਦੇਰੀ ਸਹੀ। ਜੀ ਜੀ ਬਿਲਕੁਲ। ਫੇਰ ਕੀ ਹੋਇਆ, ਲੇਟ ਸਹੀ, ਪਰ ਕੀਤਾ ਤੇ ਹੈਗਾ ਨਾ। ਹਾਂਜੀ ਹਾਂਜੀ। ਜਿਹਨੂੰ ਹੱਥ ਪਾਇਆ ਉਹ ਕੰਮ ਤਾਂ ਪੂਰਾ ਜਿਹੜਾ ਉਹ ਕਰਕੇ। ਹਾਂਜੀ। ਤੇ ਜੇਕਰ ਆਪਾਂ ਪ੍ਰਾਪਤੀਆਂ ਦੀ ਗੱਲ ਕਰਦੇ ਚੱਲ ਗਏ, ਜਿਨ੍ਹਾਂ ਤੇ ਅਸੀਂ ਮਾਣ ਕੀਤਾ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ, ਤਾਂ ਮਨਪ੍ਰੀਤ ਜੀ ਜਿੱਤੇ ਬੇਕਰਸਫੀਲਡ ਤੋਂ, ਤੇ ਹਰਜੀਤ ਜਿਹੜੇ ਯੂਬਾ ਪਹਿਲੀ ਸਿੱਖ, ਮੇਰਾ ਖਿਆਲ ਉਹ ਬੇਕਰਸਫੀਲਡ ਦੀ ਸਿਟੀ ਕਾਉਂਸਲ ਦੇ ਵਿੱਚ ਪਹਿਲੀ ਜਿਹੜੀ ਸਿੱਖ ਜਿਹੜੀ ਆ ਉਹ ਬੀਬੀ ਦੇ ਤੌਰ ਦੇ ਉੱਤੇ ਉਹ ਸਿਟੀ ਕਾਉਂਸਲ ਮੈਂਬਰ ਜਿਹੜੀ ਉਹ ਬਣੀ ਆ। ਜੀ ਜੀ। ਗੈਰੀ ਸਿੰਘ ਜਿੱਤੇ ਮਨਟੀਕੇ ਮੇਅਰ ਜਿਹੜੇ ਉਹ ਬਣੇ ਆ। ਹਾਂਜੀ ਹਾਂਜੀ। ਸੋ ਸੋਨੀ ਧਾਲੀਵਾਲ ਹੁਣੀ ਜਿਹੜੇ ਆ ਉਧਰਲੇ ਪਾਸੇ ਲੈਥਰੋਪ ਚ, ਜਸਜੀਤ ਸਿੰਘ ਨਾਂ ਦਾ ਮੁੰਡਾ ਜਿਹੜਾ ਸੈਕਰਾਮੈਂਟੋ ਦੇ ਜਿਹੜੇ ਸਕੂਲ ਬੋਰਡ ਦੇ ਵਿੱਚ, ਯੂਬਾ ਸਿਟੀ ਦੇ ਵਿੱਚ ਹਰਜੀਤ ਕੌਰ ਤੇ ਹਰਜੋਤ ਸਿੰਘ ਜਿਹੜੇ ਆ ਹਰਜੋਤ ਕੌਰ ਤੇ ਹਰਜੀਤ ਸਿੰਘ ਜਿਹੜੇ ਆ, ਉਹ ਮੇਰੇ ਖਿਆਲ ਦੋਨੇ ਭੈਣ ਭਰਾ ਜਿਹੜੇ ਨੇ। ਉਹ ਦੋਨੋਂ ਜਿਹੜੇ ਸਕੂਲ ਬੋਰਡ ਦੇ ਵਿੱਚ ਤੇ ਇੱਕ ਜਿਹੜਾ ਕਾਉਂਟੀ ਦੇ ਬੋਰਡ ਦੇ ਵਿੱਚ, ਉੱਥੇ ਜਿਹੜੇ ਉਹ ਗਏ ਨੇ। ਸੋ ਇਦਾਂ ਦੀਆਂ ਜਿਹੜੀਆਂ ਬਹੁਤ ਵਧੀਆ ਖਬਰਾਂ ਜਿਹੜੀਆਂ ਸੁੱਖ ਦੀ ਘਟਨਾਵਾਂ ਇਹ ਆ ਵੀ ਜਿਹੜੇ ਇੰਨੇ ਚਿਰ ਤੋਂ ਹੋਕਾ ਦਿੱਤਾ ਜਾ ਰਿਹਾ ਸੀਗਾ ਵੀ ਭਾਈ ਇੱਥੇ ਦੇ ਵਿੱਚ ਤੁਸੀਂ ਅੱਗੇ ਵਧੋ ਤੁਸੀਂ, ਹਨਾ, ਵੀ ਉਹ ਚੀਜ਼ਾਂ ਜਿਹੜੀਆਂ ਉਹ ਅੱਗੇ ਆਏ ਤੇ ਉਹਨਾਂ ਨੇ ਆ ਕੇ ਜਿਹੜੇ ਇਹ ਕਾਮਯਾਬੀ ਹਾਸਲ ਕੀਤੀ। ਹੁਣ ਪੋਲਿਟਿਕਸ ਦੇ ਵਿੱਚ ਦਸਤਕ ਦਿੱਤੀ ਆ। ਕੁੜੀ ਜਿਹੜੀ ਆ ਇੱਧਰੋਂ ਉੱਥੇ ਹੀ ਇੱਕ ਹੋਰ ਡਾਕਟਰ ਜਸਮੀਤ ਬੈਂਸ, ਉਹ ਪਹਿਲੀ ਸਿੱਖ ਜਿਹੜੀ ਅਸੈਂਬਲੀ ਵੂਮਨ ਜਿਹੜੀ ਉਹ ਬਣੀ, ਬਹੁਤ ਵੱਡੀ ਜਿਹੜੀ ਉਹ ਪ੍ਰਾਪਤੀ ਜਿਹੜੀ ਉਹਨਾਂ ਦੀ ਜਿਹੜੀ ਉਹ ਰਹੀ ਆ। ਸੋ ਇਹ ਬਹੁਤ ਵਧੀਆ ਚੀਜ਼ਾਂ ਜਿਹੜੀਆਂ ਉਹ ਆਪਣੀ ਕਮਿਊਨਿਟੀ ਦੇ ਲਈ
ਵੀ ਅੱਗੇ ਤੱਕ ਜਿਹੜੇ ਹੁਣ ਪਹੁੰਚ ਜਿਹੜੀ ਉਹ ਕੀਤੀ ਜਾ ਰਹੀ ਆ। ਪੰਜਾਬੀਆਂ ਦੇ ਵਿੱਚੋਂ ਹੀ ਕੈਨੇਡਾ ਦੇ 4 ਗੱਭਰੂਆਂ ਨੇ ਮੱਲਾਂ ਮਾਰੀਆਂ ਖੇਡਾਂ ਦੇ ਵਿੱਚ ਹੀ। ਪੰਜਾਬੀ ਮੂਲ ਤੋਂ ਸੀਗੇ ਸਾਰੇ 2 ਤਾਂ ਮੇਰੇ ਖਿਆਲ ਰੈਸਲਿੰਗ ਦੇ ਵਿੱਚ ਵੀ ਸੀਗੇ। ਇੱਕ ਤਾਂ ਇਦਾਂ ਹੋਇਆ ਸੀਗਾ ਨਾ ਵੀ 3 ਦੇ 3 ਸੀਗੇ, ਤਿੰਨੇ ਪੰਜਾਬੀ ਜਿਹੜੇ ਉਹ ਸੀਗੇ। ਸੋ ਇਦਾਂ ਦੀਆਂ ਚੰਗੀਆਂ। ਹੁਣ ਆਉਂਦੇ ਸਾਲ ਚੜ੍ਹਦੇ ਸਾਲ 'ਚ ਹਾਕੀ ਦਾ ਟੂਰਨਾਮੈਂਟ ਸ਼ੁਰੂ ਹੋਣਾ ਹੈ। ਹਾਂਜੀ, ਫੁੱਟਬਾਲ ਦਾ ਦੇਖੋ ਕਿੱਡੀ ਤਗੜੀ ਚੀਜ਼ ਆਪਾਂ ਹੁਣੇ ਦੇਖ ਕੇ ਹਟੇ ਆ। ਮੈਸੀ ਨੇ ਸਾਰੇ ਹੀ ਟੂਰਨਾਮੈਂਟ ਜਿੱਤ ਲਏ। ਅਰਜਨਟੀਨਾ ਜੇਤੂ ਰਿਹਾ, ਮਬਾਪੇ ਵਰਗੇ ਜਿਹੜੇ ਪਲੇਅਰ ਔਰ ਇਹ ਅਰਜਨਟੀਨਾ ਦੀ ਜਿੱਤ ਇੱਕ ਗੱਲ ਵੀ ਪਤਾ ਲੱਗਦੀ ਹੈ ਵੀ ਕਦੇ ਵੀ ਹਾਰਾਂ ਨਾਲ ਖਤਮ ਨਹੀਂ ਹੁੰਦੀਆਂ ਚੀਜ਼ਾਂ। ਨਾ ਜੀ, ਸਾਊਦੀ ਤੋਂ ਹਾਰ ਗਏ ਸੀ ਉਹ, ਕਿੱਡਾ ਵਧੀਆ ਮਤਲਬ ਹਾਰ ਤੋਂ ਸ਼ੁਰੂਆਤ ਹੋਈ, ਜਿੱਤ ਤੇ ਤਬਦੀਲ ਹੋਈ। ਹਾਂਜੀ ਬਿਲਕੁਲ। ਸੋ ਇਦਾਂ ਹੁੰਦਾ ਹੈ। ਸੋ ਹੌਸਲੇ ਨਹੀਂ ਹਾਰਦੇ ਹੁੰਦੇ, ਚੜ੍ਹਦੀ ਕਲਾ 'ਚ ਰਹਿਣਾ। ਬਿਲਕੁਲ। ਸਰਬਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਪ੍ਰੋਗਰਾਮ ਬੜੇ ਵਧੀਆ ਕਰ ਰਹੇ ਆ। ਸਾਂਝੀ ਸਾਥੀ ਜਿਹੜਾ ਪ੍ਰੋਗਰਾਮ ਤੁਸੀਂ ਹੁਣ ਸ਼ੁਰੂ ਕੀਤਾ ਹੋਇਆ ਇਹ ਵੀ ਸਾਰਿਆਂ ਤੋਂ ਬਹੁਤ ਵਧੀਆ। ਨਾਲੇ ਪ੍ਰਵੀਨ ਜੀ ਆ ਗਏ ਆਪਣੀ ਤੁਹਾਡੀ ਟੀਮ ਦੇ ਵਿੱਚ ਜੀ, ਧੰਨਵਾਦ। ਇਹਦੇ ਆਉਣ ਨਾਲ ਹੋਰ ਵੀ 4 ਚੰਨ ਲੱਗ ਗਿਆ ਜੀ। ਬਹੁਤ ਵਧੀਆ। ਤੇ ਨਾਲੇ ਖੇਤੀਬਾੜੀ ਦਾ ਪ੍ਰੋਗਰਾਮ ਹੁੰਦਾ ਸਾਂਝੀ ਸਾਥੀ ਮੰਗਲਵਾਰ, ਉਹ ਵੀ ਬਹੁਤ ਜੀ। ਤੇ ਬਾਕੀ ਜਿਹੜੀਆਂ ਇਲੈਕਸ਼ਨ ਦੇ ਵਿੱਚ ਤੁਸੀਂ ਮੱਲਾਂ ਮਾਰੀਆਂ ਜੀ, ਉਹ ਨਿਆਣੇ ਜ਼ਰੂਰ ਜਿੱਤੇ ਆ, ਪਰ ਸਾਡੀ ਪੰਜਾਬੀ ਰੇਡੀਓ USA ਦੀ ਵੀ ਪੂਰੀ ਟੀਮ ਨੇ ਐਨ ਸਾਨੂੰ ਸਾਰਿਆਂ ਨੂੰ ਲੋਕਾਂ ਨੂੰ ਜਾਗਰਤ ਕੀਤਾ ਤੇ ਬਹੁਤ ਚੰਗੀ ਗੱਲ ਕੀਤੀ। ਉਹ ਵੀ ਵਧਾਈ ਦੇ ਪਾਤਰ ਆ। ਨਾਲ ਤੁਸੀਂ ਉਹਨਾਂ ਤੋਂ ਜ਼ਿਆਦਾ ਵਧਾਈ ਦੇ ਪਾਤਰ ਆ, ਕਿਉਂਕਿ ਤੁਸੀਂ ਬਹੁਤ ਜ਼ਿਆਦਾ ਇਲੈਕਸ਼ਨ ਦੀ ਮਿਹਨਤ ਕੀਤੀ ਹੈ। ਧੰਨਵਾਦ ਸਰ ਜੀ, ਥੈਂਕ ਯੂ। ਬਹੁਤ ਤੁਹਾਡਾ ਧੰਨਵਾਦ ਜੀ। ਨਵੇਂ ਸਾਲ ਦੀਆਂ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ ਵਧਾਈਆਂ ਜੀ। ਜੀ ਤੁਹਾਨੂੰ ਵੀ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਸ਼ੁਕਰੀਆ ਜੀ। ਅਗਲੇ ਕਾਲਰ ਨੇ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਲਵਿੰਦਰ ਮੈਂ ਬੋਲਦੀ ਹਾਂ, ਰਾਜਕਰਨ ਵੀਰ। ਹਾਂਜੀ ਸਤਿ ਸ਼੍ਰੀ ਅਕਾਲ। ਪ੍ਰਵੀਨ, ਹਾਂਜੀ ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਹੁੰਦੇ ਹਮੇਸ਼ਾ ਹੀ, ਹਰ ਸਾਲ, ਹਰ ਰੋਜ਼, ਹਰ ਦਿਨ 24 ਘੰਟੇ। ਪਰਮਾਤਮਾ ਤੁਹਾਡੇ ਦਿਨ ਦੁੱਗਣੀ ਰਾਤ ਚੌਗੁਣੀ ਕਰੇ। ਜੀ ਥੈਂਕ ਯੂ ਜੀ। ਥੈਂਕ ਯੂ। ਨਵੇਂ ਸਾਲ ਦੀਆਂ ਸਭ ਨੂੰ ਵਧਾਈਆਂ ਜੀ। ਤੁਹਾਨੂੰ ਵੀ ਬਹੁਤ ਮੁਬਾਰਕਾਂ, ਸ਼ੁਭ ਕਾਮਨਾਵਾਂ ਸਾਡੇ ਵੱਲੋਂ ਜੀ। ਪਰਮਾਤਮਾ ਸਾਰਿਆਂ ਦੇ ਸੁੱਖ ਸ਼ਾਂਤੀ ਕਰੇ, ਮਿਹਰ ਭਰਿਆ ਹੱਥ ਬਣਾ ਕੇ ਜਿਹੜਾ ਉਹ ਰੱਖੇ ਜੀ। ਸੋ ਬਹੁਤ ਵਧੀਆ। ਹਾਂਜੀ, ਮੈਂ ਦੱਸ ਰਿਹਾ ਸੀ ਬੁੱਧਵਾਰ ਟਰੈਕਿੰਗ ਦਾ ਸੀ ਤੇ ਉੱਥੇ ਆਪਣਾ ਗੱਲਾਂ ਬਾਤਾਂ ਸਿਲਸਿਲਾ ਅੱਗੇ ਚਲਾ ਗਿਆ। ਹਾਂਜੀ, ਵੀਰਵਾਰ ਆਪਣਾ ਜਿਹੜਾ ਕਿਸੇ ਵੀ ਪੰਜਾਬ ਦੇ ਚਲੰਤ ਮਾਮਲਿਆਂ ਦੇ ਉੱਤੇ ਪ੍ਰੋਗਰਾਮ ਹੁੰਦਾ ਆਪਣਾ। ਤੇ ਸ਼ੁੱਕਰਵਾਰ ਨੂੰ ਲਾਈਫ ਸਟਾਈਲ ਦੇ ਵਿੱਚ ਆਪਣੇ ਦੁੱਖ ਸੁੱਖ ਜਿਉਣ ਦੇ ਤਰੀਕੇ ਤੇ ਜ਼ਿੰਦਗੀ ਦੇ ਕੁਝ ਹੋਰ ਅਹਿਮ ਪਹਿਲੂਆਂ ਨੂੰ ਲੈ ਕੇ ਆਪਾਂ 3 ਤੋਂ ਲੈ ਕੇ 4 ਵਜੇ ਤੱਕ ਆਪਾਂ ਗੱਲਬਾਤ ਕਰਦੇ ਹਾਂ। ਸੋ ਇਸੇ ਤਰੀਕੇ ਦੇ ਨਾਲ ਜਿਹੜੇ ਇੱਕ ਹੋਰ ਟਾਕ ਸ਼ੋ ਜਿਹੜਾ 4 ਤੋਂ 5:30 ਵਜੇ ਤੱਕ ਬਲਵਿੰਦਰ ਭੈਣ ਜੀ ਲੈ ਕੇ ਆਉਂਦੇ ਆ। ਦੇਸੋ ਪ੍ਰਦੇਸ਼ ਜਿਹੜੇ ਇੱਥੋਂ ਦੀਆਂ ਗੱਲਾਂ ਬਾਤਾਂ, ਕਈ ਵੀ ਉਧਰ ਦੀਆਂ ਗੱਲਾਂ ਬਾਤਾਂ, ਉਹ 1.5 ਘੰਟਾ ਚੱਲਦਾ ਹੈ। ਨਾਲ ਸੰਦੀਪ ਸਿੰਘ ਹੁੰਦੇ ਆ, ਉਹ ਨਾਲ ਕਰਦੇ ਨੇ। ਫਿਰ ਮੰਗਲਵਾਰ ਨੂੰ ਸਿਹਤ ਦਾ ਧਿਆਨ ਰੱਖਿਆ ਜਾਂਦਾ ਹੈ, ਸਿਹਤ ਨੂੰ ਸਾਂਭੀਦਾ। ਸਿਹਤ ਸੰਭਾਲ ਪ੍ਰੋਗਰਾਮ, ਘਰੇਲੂ ਨੁਸਖੇ ਜਿਹੜੇ ਆ ਉਹਦੇ ਵਿੱਚ ਸ਼ੇਅਰ ਕੀਤੇ ਜਾਂਦੇ ਆ। ਬੁੱਧਵਾਰ ਨੂੰ ਵਿਰਸੇ ਦੀਆਂ ਗੱਲਾਂ, ਜਿਹੜਾ ਆਪਾਂ ਵਿਸਰਦਾ ਜਾਂਦਾ ਆ, ਉਹਦੇ ਉੱਤੇ ਉਹ ਚਰਚਾ ਕਰਦੇ ਆ 1.5 ਘੰਟੇ। ਇਤਿਹਾਸ ਦੇ ਵਿੱਚ ਫਿਰ ਜਾਈਦਾ ਆ, ਸਿੱਖ ਇਤਿਹਾਸ, ਪੰਜਾਬੀ ਦਾ ਇਤਿਹਾਸ, ਪੰਜਾਬ ਦਾ ਇਤਿਹਾਸ, ਉਸ ਦੇ ਵਿੱਚ ਚਰਚਾਵਾਂ ਇਤਿਹਾਸ ਦੇ ਝਲੋਖੇ ਚੋਂ। ਸੁਰਿੰਦਰ ਕੌਰ ਹੋਣਾ ਦੇ ਨਾਲ ਵੀਰਵਾਰ ਨੂੰ। ਤੇ ਘਰ ਸੰਸਾਰ ਦੇ ਵਿੱਚ ਫਿਰ ਘਰ ਦੀ ਬਗੀਚੀ ਹੋ ਗਈ, ਘਰ ਦੇ ਵਿੱਚ ਕੋਈ ਚੀਜ਼ ਗੰਦੀ ਹੋ ਗਈ ਕਿੱਦਾਂ ਸਾਫ਼ ਕਰਨੀ, ਕੁਛ ਭੱਬੂ ਪੈ ਗਏ ਉਹਨੂੰ ਕਿੱਦਾਂ ਭਜਾਉਣਾ, ਏਦਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹੈਗੀਆਂ। ਸੋ ਉਹ ਵੀ ਜਿਹੜੇ ਆ ਜ਼ਰੂਰ ਸੁਣਿਆ ਕਰੋ। ਬਾਕੀ ਕਈ ਵਾਰੀ ਇਦਾਂ ਲੱਗਦਾ ਵੀ ਰੇਡੀਓ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕੰਟੀਨਿਊਸ ਜਿਹੜੇ ਡੇਲੀ ਵਾਲੇ ਪ੍ਰੋਗਰਾਮ ਹੁੰਦੇ ਆ। ਸ਼ਨੀਚਰ ਐਤਵਾਰ ਨੂੰ ਵੀ ਤਰ੍ਹਾਂ ਦੇ ਵੰਨ-ਸੁਵੰਨੇ ਪ੍ਰੋਗਰਾਮ ਜਿਹੜੇ ਚੱਲਦੇ ਆ। ਇਮੀਗ੍ਰੇਸ਼ਨ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਈਦਾ 9 ਤੋਂ, ਕਈ ਦੀ 11 ਹੋ ਜਾਂਦੇ ਆ, ਤਾਂ ਵੀ ਲੰਘ ਜਾਂਦਾ, ਕਈ ਦੀ 10 ਮਿੰਟ ਪਹਿਲਾਂ ਵੀ ਹੋ ਜਾਂਦਾ ਹੈ। ਸੋ ਖੁੱਲਾ ਟਾਈਮ ਜਿਹੜਾ ਹੁੰਦਾ ਆ। ਫਿਰ ਉਹ 11 ਵਜੇ ਤੋਂ ਬਾਅਦ ਢਾਡੀ ਰੰਗ ਉਹ ਪੇਸ਼ ਕੀਤਾ ਜਾਂਦਾ ਆ। ਫਿਰ ਲਹਿੰਦੇ ਪੰਜਾਬ ਦੀਆਂ ਬਾਤਾਂ ਲੈ ਕੇ ਹਾਜ਼ਰ ਹੁੰਦੇ ਨੇ ਪ੍ਰਵੀਨ ਮਸੂਦ ਮੱਲੀ ਜੀ, ਉਹ ਲੈ ਕੇ ਹਾਜ਼ਰ ਹੁੰਦੇ ਆ। ਸੋ ਸ਼ਾਮ ਨੂੰ ਸ਼ਾਇਰਾ ਨਹੀਂ, ਉਸ ਤੋਂ ਪਹਿਲਾਂ ਹੀ ਆਪਣੇ ਜਿਹੜੇ ਕੁਝ ਗੱਲਾਂ, ਕੁਝ ਗੀਤ ਵੀ ਆ ਜਾਂਦਾ। ਫਿਰ ਉਸ ਤੋਂ ਬਾਅਦ ਦੇ ਵਿੱਚ ਆ ਜਾਂਦਾ ਬੱਚਿਆਂ ਦਾ ਝਿਲਮਿਲ ਤਾਰੇ, ਜਿਹੜਾ 3 ਤੋਂ 4 ਵਜੇ ਦੇ ਵਿੱਚ। 4 ਵਜੇ ਜਿਹੜੀ ਸ਼ੇਰੋ ਸ਼ਾਇਰੀ ਫਿਰ ਹੋ ਜਾਂਦੀ ਆ। ਸਮਾਂ ਵੀ ਉਦਾਂ ਦਾ ਹੀ ਹੋਇਆ ਹੁੰਦਾ ਆ ਵੀ ਨਾਲ ਹੱਥ 'ਚ ਚਾਹ ਫੜੀ ਹੋਵੇ, ਨਾਲ ਪਕੌੜੇ ਹੋਣ, ਨਾਲ ਸ਼ੇਰੋ ਸ਼ਾਇਰੀ ਚੱਲਦੀ ਆ। ਫਿਰ ਸ਼ਾਮ ਨੂੰ ਗੁਰਬਾਣੀ ਦੇ ਸਮਾਗਮ ਜਿਹੜੇ ਆ ਉਹ ਚੱਲਦੇ ਆ। ਸੋ ਐਤਵਾਰ ਨੂੰ ਗੁਰਬਾਣੀ ਦੇ ਸਵੇਰੇ ਆਪਾਂ ਦੀਵਾਨ, ਕਿਉਂਕਿ ਬਹੁਤ ਸਾਰੇ ਜਿਹੜੇ ਬਜ਼ੁਰਗ ਜਾਂ ਹੋਰ ਲੋਕ ਜਿਨ੍ਹਾਂ ਕੋਲ ਰਾਈਡ ਨਹੀਂ ਆ, ਉਹ ਗੁਰੂ ਘਰ ਨਹੀਂ ਜਾ ਸਕਦੇ। ਫਿਰ ਜਿਹੜੀ ਅਖੰਡ ਪਾਠ ਸਾਹਿਬ ਚੱਲ ਰਹੇ ਹੁੰਦੇ ਆ ਜਾਂ ਪਾਠ ਚੱਲ ਰਹੇ, ਉਹਨਾਂ ਦੀ ਸੰਪੂਰਨਤਾ ਹੋ ਰਹੀ ਹੁੰਦੀ ਆ, ਉਹ ਜਿਹੜੀ ਉਹ ਪੰਜਾਬੀ ਜਿਹੜੀ USA ਦੇ ਉੱਤੇ ਸਰਵਣ ਕਰਾਈ ਜਾਂਦੀ ਆ। ਸੋ ਬਹੁਤ ਪਸੰਦੀਦਾ ਪ੍ਰੋਗਰਾਮ ਸਭ ਤੋਂ, ਜਿਹੜਾ ਲੋਕਾਂ ਦਾ ਵੀ ਰੂਹ ਨੂੰ ਸਕੂਨ ਜਿਹੜੀਆਂ ਉਹ ਚੀਜ਼ਾਂ
ਜਿਹੜੀਆਂ ਦਿੰਦੀਆਂ ਹੈਗੀਆਂ। ਤੇ ਜਸਪਾਲ ਜੀ ਆਪਣੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰਵੀਨ ਕੁਮਾਰ ਜੀ ਤੇ ਰਾਜਕਰਨ ਜੀ, ਸਤਿ ਸ਼੍ਰੀ ਅਕਾਲ ਜੀ। ਜਸਪਾਲ ਵਿਰਕ ਜੀ। ਜਸਪਾਲ ਵਿਰਕ ਜੀ, ਬਹੁਤ ਬਹੁਤ ਵਧਾਈਆਂ ਜੀ ਨਵੇਂ ਸਾਲ ਦੀਆਂ ਜੀ ਤੁਹਾਨੂੰ ਜੀ, ਪੂਰਿਆਂ ਨੂੰ ਤੇ ਪੂਰੇ ਇੰਡੀਆ, ਪਾਕਿਸਤਾਨ, ਸਪੈਸ਼ਲ ਮੱਲੀ ਸਾਹਿਬ ਨੂੰ ਜੀ। ਨਨਕਾਣਾ ਸਾਹਿਬ ਦਾ ਪ੍ਰੋਗਰਾਮ ਜੀ ਹਰ ਸੈਚਰਡੇ ਸੰਡੇ ਨੂੰ ਪ੍ਰੋਗਰਾਮ ਬਹੁਤ ਵਧੀਆ ਪੋਸਟ ਕਰਦੇ ਨੇ ਦੋਨੋਂ ਮੱਲੀ ਜੀ ਪਰਿਵਾਰ ਹੈ ਨਾ ਜੀ। ਜੀ ਜੀ। ਆਪਣਾ ਪਰਿਵਾਰ ਤੇ ਬਹੁਤ ਹੀ ਸਾਰਾ, ਰਾਣੀ ਭੈਣ ਜੀ, ਖਾਲਸਾ ਜੀ, ਹਰਜੋਤ ਜੀ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਤੇ ਸਾਰੇ ਹੀ ਪ੍ਰੋਗਰਾਮ ਕਿਸੇ ਨੂੰ ਨੰਬਰ ਦੇਣ ਚੋਂ ਨਹੀਂ ਮੈਂ ਆਉਂਦਾ, ਸਾਰੇ ਹੀ ਵਧੀਆ ਨੇ। ਜਿਹੜਾ ਸੁਣ ਲੱਗ ਪਓ ਉਹੀ 100 ਬੜਾ 100 ਹੈ ਨਾ ਜੀ। ਤੇ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ। ਤੇ ਇੱਕ ਇਸ ਸਾਲ ਦੀ 2022 ਦੀ ਸਭ ਤੋਂ ਵੱਡੀ ਮੰਨ ਲਓ ਦੁਰਘਟਨਾ ਰਹੀ ਹੈ ਯੂਕਰੇਨ ਤੇ ਰੂਸੀਆ। ਹਾਂਜੀ। ਇਹ ਕੱਲ ਦੇ ਨਹੀਂ ਕਿਸੇ ਨੇ ਵੀ ਮੇਰੇ ਨਾਲ ਸ਼ੇਅਰ ਕੀਤੀ, ਕਿਉਂਕਿ ਨਹੀਂ ਸ਼ੁਰੂਆਤ ਦੇ ਵਿੱਚ ਆਪਾਂ ਸ਼ੋਅ ਲਈ ਸੀਗੀ ਜੀ। ਅੱਛਾ ਹਾਂਜੀ, ਕੋਈ ਗੱਲ ਨਹੀਂ, ਫਿਰ ਵੀ ਤੁਹਾਡਾ ਵੀ ਵੈਲਕਮ ਹੈ ਜੀ। ਹਾਂ, ਪੂਰੇ ਵਰਲਡ ਨੂੰ ਇਹਨੇ ਮੰਨ ਲਓ ਹਾਲਾਤ ਕਈਆਂ ਲੋਕਾਂ ਨੇ ਉਹਦੇ ਉਲਟ ਚ ਨੋਟ ਕਮਾਏ, ਕਈਆਂ ਲੋਕਾਂ ਨੇ ਆਪਣੇ ਬਿਜ਼ਨਸ ਕੀਤੇ। ਹਾਂਜੀ। ਤੇ ਕਈਆਂ ਨੂੰ ਤਰਾਸਦੀ ਬਹੁਤ, ਇੰਡੀਆ ਨੂੰ ਬਹੁਤ ਤਰਾਸਦੀ ਹੋਈ ਕਿਉਂਕਿ ਬੱਚੇ ਉਹਨਾਂ ਦੇ ਬੱਚੇ ਪੜ੍ਹਦੇ, ਹਾਂਜੀ, ਡਾਕਟਰੀ ਕਰਨ ਗਏ ਸੀ ਬਹੁਤ ਸਾਰੇ ਤੇ ਬੱਚੇ ਸਨ ਉੱਥੇ, ਬਸ ਦੇਖਿਆ ਸੁਣਿਆ ਨਹੀਂ ਸੀ ਜਾਂਦਾ ਸ਼ੁਰੂ ਚ ਨਾ। ਹੁਣ ਤੇ ਜਿਵੇਂ ਯੂਜ਼ ਟੂ ਹੀ ਹੋ ਗਏ, ਹੁਣ ਤੇ ਹੋ ਰਹੀ ਹੈ। ਤੇ ਬਸ ਇਸ ਤਰ੍ਹਾਂ ਵੀ ਜਿਵੇਂ ਚਲੋ ਚੱਲ ਰਿਹਾ, ਕੋਈ ਪ੍ਰੋਗਰਾਮ ਹੀ ਚੱਲ ਰਿਹਾ ਹੁਣ ਤੇ, ਹੈ ਨਾ। ਏਦਾਂ ਹੀ ਹੈ ਜੀ, ਦੇਖੋ 10 ਮਹੀਨੇ ਹੋ ਗਏ। ਹਾਂਜੀ। ਪਰ ਉਦੋਂ ਤਾਂ ਕਹਿੰਦੇ ਸੀ ਬਸ ਜੀ 36 ਘੰਟੇ ਚ ਹੋ ਜਾਣਾ, ਬਸ ਕੁਝ ਹੋਣਾ। ਤੇ ਵੇਖ ਲਓ ਕਿੱਥੇ ਦਾ ਕਿੱਥੇ ਪਹੁੰਚ ਗਿਆ। ਪਰ ਕਿਸੇ ਨੂੰ ਮਾੜਾ ਨਹੀਂ ਆਂਕਣਾ ਚਾਹੀਦਾ, ਕਿਸੇ ਦੀ ਫਰੀ ਪਰ ਮਾੜਾ ਨਹੀਂ ਆਂਕਣਾ ਚਾਹੀਦਾ ਕਿਸੇ ਨੂੰ। ਚਲੋ ਸਪੋਰਟਾਂ ਤੇ ਹੁੰਦੀਆਂ ਨੇ ਇੱਕ ਦੂਜੇ ਨੂੰ, ਹੈ ਨਾ ਜੀ। ਹਾਂ, ਚਲੋ ਥੈਂਕ ਯੂ ਜਸਪਾਲ ਜੀ। ਜੀ ਜੀ, ਸਤਿ ਸ਼੍ਰੀ ਅਕਾਲ ਜੀ। ਵਧਾਈਆਂ, ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਕਿਸੇ ਨੇ ਵਿਦਵਾਨ ਨੇ ਜੰਗ ਬਾਰੇ ਕਿਹਾ, ਉਹ ਕਹਿੰਦਾ ਜੰਗਾਂ ਕਿਸੇ ਨੇ ਜਿੱਤੀਆਂ ਨਹੀਂ ਕਦੇ ਵੀ, ਮਨੁੱਖਤਾ ਹਮੇਸ਼ਾ ਜੰਗਾਂ ਹਾਰੀ। ਇਹ ਤਾਂ ਹੈ ਹੀ ਜੀ, ਇਹ 'ਚ ਕੋਈ ਦੋ ਰਾਵਾਂ ਨਹੀਂ। ਹਰਮੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਵੀ ਜੀ ਅਸੀਂ ਸਜੈਸ਼ਨ ਕਰਨੀ ਸੀ ਕੋਈ ਐਜੂਕੇਸ਼ਨ ਸਪੈਸ਼ਲੀ ਫॉर ਦ ਮੇਲ ਕਮਿਊਨਿਟੀ ਪੰਜਾਬੀ ਜਿਹੜੀ ਅਬਿਊਜ਼ਿੰਗ ਚੱਲ ਰਹੀ ਹੈ ਨਾ। I heard a story recently, a lady was 60 plus, her husband is 65. Constantly he's beating her. He's not an alcoholic. So for education, ਕੋਈ topic, can you guys educate the community on that? Would be really nice. ਠੀਕ ਹੈ ਜੀ। ਆਪਾਂ ਐਲਕੋਹਲਿਜ਼ਮ ਤੇ ਵੀ ਇਦਾਂ ਪਹਿਲਾਂ ਵੀ ਕੀਤਾ ਸੀ, ਕੋਈ ਨਹੀਂ, ਆਉਣ ਵਾਲੇ ਸਮੇਂ 'ਚ ਵੀ ਇਦਾਂ ਦੀਆਂ ਚੀਜ਼ਾਂ ਦੇ ਉੱਤੇ, ਡੋਮੈਸਟਿਕ ਵਾਇਲੈਂਸ ਤੇ। ਜੀ। Thank you. He's not an alcoholic. He's very decent in the community, but he's very abusive to the. ਠੀਕ ਹੈ, ਨਹੀਂ ਕੋਈ ਨਹੀਂ, ਜ਼ਰੂਰ ਆਪਾਂ ਆਉਣ ਵਾਲੇ ਸਮੇਂ 'ਚ ਇਦਾਂ ਦੇ ਕਰਾਂਗੇ ਜ਼ਰੂਰ। Thank you very much. Thank you. ਸੋ ਦੇਖੋ ਸਮਾਜ ਨੂੰ ਲੱਗੀਆਂ ਨੇ ਅਲਾਮਤਾਂ ਬਹੁਤ ਨੇ, ਬਹੁਤ ਜ਼ਿਆਦਾ, ਕਈ ਤਰੀਕੇ ਦੀਆਂ। ਤੇ ਆਉਣ ਵਾਲੇ ਸਮੇਂ 'ਚ ਇਦਾਂ ਦੀਆਂ ਗੱਲਾਂ ਆਪਾਂ ਪਹਿਲਾਂ ਸੁਣਦੇ ਵੀ ਰਹੇ ਹਾਂ। ਕਈ ਘਟਨਾਵਾਂ ਦੇ ਹਵਾਲੇ ਦੇ ਨਾਲ ਚਰਚਾ ਤਾਂ ਹੁੰਦੀ ਰਹਿੰਦੀ ਹੈ, ਪਰ ਫਿਰ ਵੀ ਕੋਸ਼ਿਸ਼ ਹੋਏਗੀ ਕਿ ਇੱਕ ਜਰਨਲ ਤੌਰ ਦੇ ਉੱਤੇ ਵੀ ਕਿੱਦਾਂ ਸੋਸ਼ਲ ਸਟਰਕਚਰ ਹੋਵੇ, ਕਿੱਦਾਂ ਦਾ ਹੋਵੇ, ਉਹ ਆਪਾਂ ਚਰਚਾਵਾਂ ਕਰਦੇ ਰਵਾਂਗੇ। ਆਉਣ ਵਾਲੇ ਸਾਲ ਦੇ ਵਿੱਚ ਹੋਰ ਵੀ ਨਵੇਂ ਪ੍ਰੋਗਰਾਮ ਤੁਹਾਡੇ ਲਈ ਪੇਸ਼ ਜਿਹੜੇ ਕਰਾਂਗੇ। ਨਵੀਆਂ ਜਿਹੜੀਆਂ ਆਪਣੇ ਗੁਆਂਢੀ ਮੁਲਕ ਦੀਆਂ ਜਿਹੜੀਆਂ ਖਬਰਾਂ ਦਾ ਬੁਲੇਟਿਨ ਆ ਉਹ ਜਲਦ ਸ਼ੁਰੂ ਕਰਨ ਜਾ ਰਹੇ ਹਾਂ। ਸੋ ਚੜ੍ਹਦੇ ਸਾਲ ਦੇ ਵਿੱਚ ਜਿਹੜਾ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। ਜਲਦੀ ਤੁਹਾਨੂੰ ਉਸ ਦੀ ਤਰੀਕ ਸਮਾਂ ਜਿਹੜਾ ਆ ਉਹ ਦੱਸ ਦਿੱਤਾ ਜਾਵੇਗਾ ਵੀ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। ਸੋ ਪ੍ਰਵੀਨ, ਸਮਾਂ ਤਾਂ ਆਪਣੇ ਆਹ ਵਾਲੇ ਪ੍ਰੋਗਰਾਮ ਦਾ ਉਦਾਂ ਸਮਾਪਤ ਹੋ ਗਿਆ। ਬਲਵਿੰਦਰ ਕੌਰ ਜੀ ਵੀ ਉਡੀਕਦੇ ਹੋਣੇ ਹੁਣ ਆਪਣੇ ਅਗਲੇ ਸ਼ੋਅ ਦੇ ਲਈ ਵੀ। ਉਹਨਾਂ ਦੇ ਸ਼ੋਅ ਦੇ ਵਿੱਚ ਵੀ ਸਾਰਿਆਂ ਨੇ ਕਾਲਸ ਕਰਕੇ ਆਪਣੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨੇ ਆ। ਤੇ ਤੁਸੀਂ ਕੀ ਦੇਖਦੇ ਆ 2023 ਨੂੰ, ਕਿੱਦਾਂ ਕੀ ਜਿਹੜਾ ਉਹ ਸੋਚ ਰਹੇ ਆ ਵੀ ਕੀ ਚੇਂਜਸ ਜਿਹੜੇ ਹੁਣ ਆਪਣੇ ਵੈਸੇ ਤੁਹਾਡੇ ਕੀ ਰੈਜ਼ੋਲੂਸ਼ਨ ਆ, ਜੇ ਤੁਸੀਂ ਕੁਝ ਨਹੀਂ। ਦੇਖੋ, ਪਹਿਲਾਂ ਤਾਂ ਇਹ ਕਿ ਆਪਣੇ ਰੇਡੀਓ ਦੇ ਹਿਸਾਬ ਨਾਲ ਜਿਹੜੇ ਸਟੇਸ਼ਨ ਆ ਰਹੇ ਨੇ ਉਹਨਾਂ ਨੂੰ ਕੰਸੀਡਰ ਕਰਕੇ ਆਪਾਂ ਸਾਰੀ ਟੀਮ ਬੈਠ ਕੇ ਤੇ ਉਹਨਾਂ ਦੇ ਉੱਤੇ ਕੰਮ ਵੀ ਸ਼ੁਰੂ ਹੋਵੇ ਤੇ ਜਲਦ ਜਿਹੜੀਆਂ ਤਬਦੀਲੀਆਂ ਦਾ ਵਾਅਦਾ ਆਪਾਂ ਕੀਤਾ ਤੇ ਉਹਨਾਂ ਨੂੰ ਅਸੀਂ ਲਾਗੂ ਕਰ ਸਕੀਏ। ਕੁਛ ਹੋਰ ਪ੍ਰੋਗਰਾਮਾਂ ਦੀ ਸ਼ੁਰੂਆਤ, ਕੁਛ ਟਾਈਮਿੰਗ ਜੇ ਇੱਧਰ ਉੱਧਰ ਹੈ ਤਾਂ ਉਹਦੇ ਤੇ ਕੀਤਾ ਜਾਵੇ। ਪਰਸਨਲੀ ਜੇ ਰੈਜ਼ੋਲੂਸ਼ਨ ਤਾਂ ਫੈਮਿਲੀ ਫਸਟ ਹਮੇਸ਼ਾ ਸਾਰਿਆਂ ਦੀ ਹੁੰਦੀ ਹੈ ਤੇ ਆਪਣੀ ਵੀ ਹੈ। ਤੇ ਕਿਉਂਕਿ ਹੁਣ 10 ਮਹੀਨਿਆਂ ਦੇ ਤਕਰੀਬਨ ਹੋ ਚੁੱਕਿਆ ਸਮਾਂ, ਸੋ ਉਮੀਦਾਂ ਆਸਾਂ ਹੀ ਨੇ ਕਿ ਛੇਤੀ ਪਰਿਵਾਰਾਂ ਨਾਲ ਵੀ ਇੱਕ ਪਰਿਵਾਰ 'ਚ ਬੈਠੇ ਆ ਪਰ ਦੂਜੇ ਦੀ ਤਾਂਘ ਹੈ। ਹਾਂਜੀ, ਬਿਲਕੁਲ। ਚਲੋ ਵਧੀਆ ਜੀ, ਬਾਕੀ ਇਹ ਹੈ ਕਿ ਬਿਲਕੁਲ ਜੀ, ਇਹ ਹੈ ਕਿ ਇਨਸਾਨ ਹਮੇਸ਼ਾ ਕੋਈ ਵੀ ਹੈ ਟੀਮ ਨਾਲ ਵੱਡਾ ਹੁੰਦਾ। ਇਹ ਟੀਮ ਵਰਕ ਹੈ ਤੇ ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਸਾਨੂੰ ਬੜੀ ਸ਼ਾਨਦਾਰ ਟੀਮ ਤੇ ਸ਼ਾਨਦਾਰ ਸਰੋਤੇ ਮਿਲੇ ਆ। ਤੇ ਇਸੇ ਤਰ੍ਹਾਂ ਹੀ ਤੁਸੀਂ ਸਾਡੀ ਟੀਮ ਦੀ ਹੱਲਾਸ਼ੇਰੀ, ਹੌਸਲਾ ਅਫਜ਼ਾਈ ਕਰਦੇ ਰਿਹਾ ਕਰੋ, ਟੋਕ ਦਿਆ ਕਰੋ, ਗਲਤੀਆਂ ਦੱਸ ਦਿਆ ਕਰੋ, ਸੁਝਾਅ ਦੇ ਦਿਆ ਕਰੋ। ਹਰ ਇੱਕ ਚੀਜ਼ ਦਾ ਹੀ ਸਵਾਗਤ ਹੈ।
ਜੀ ਬਿਲਕੁਲ। ਤੇ ਹੁਣ ਲੈਂਦੇ ਜੀ ਆਪਾਂ ਇਜਾਜ਼ਤ ਮੇਰੇ ਰਾਜਕਮੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ।